ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ ਮਾਫ ਕਰਨਾ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਜ਼ਾਦੀ ਬਾਰੇ ਜਿਹਦੇ ਜਸ਼ਨ ਮਨਾਏ ਜਾ ਰਹੇ ਨੇ। ਪਰ ਦੂਜੇ ਪਾਸੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਨਿਰਾਸ਼ਤਾ ਹੈ, ਪੰਜਾਬੀਆਂ ਦੇ ਮਨਾਂ ਦੇ ਵਿੱਚ ਇਸ ਆਜ਼ਾਦੀ ਨੂੰ ਲੈ ਕੇ ਕਈ ਤਰ੍ਹਾਂ ਦੇ ਜ਼ਖਮ ਨੇ ਜਿਹੜੇ ਰਿਸਦੇ ਰਹੇ ਨੇ। ਹੁਣ ਤੱਕ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਪ੍ਰੋਗਰਾਮ ਹੈ ਸਵੇਰ ਤੋਂ ਲੈ ਕੇ ਉਹਨਾਂ ਦੇ ਵਿੱਚ ਆਪਾਂ ਸਮੇਂ-ਸਮੇਂ ਤੇ ਆਜ਼ਾਦੀ ਬਾਰੇ ਜ਼ਿਕਰ ਕਰਦੇ ਰਹੇ ਹਾਂ ਕਿ ਕਿਸ ਤਰੀਕੇ ਦੀ ਆਜ਼ਾਦੀ ਮਿਲੀ ਸਾਨੂੰ, ਆਜ਼ਾਦੀ ਨੇ ਦਿੱਤਾ ਕੀ ਹੈ। ਇਸੇ ਤੇ ਹੀ ਗੱਲਬਾਤ ਕਰਾਂਗੇ ਤੇ ਨਾਲੋਂ ਨਾਲ ਤੁਹਾਨੂੰ ਸਾਰਿਆਂ ਨੂੰ ਇਹ ਵੀ ਗੁਜ਼ਾਰਿਸ਼ ਹੈ, ਅਪੀਲ ਹੈ ਕਿ ਜੇਕਰ ਤੁਹਾਡੇ ਆਲੇ-ਦੁਆਲੇ, ਤੁਹਾਡੇ ਪਰਿਵਾਰ ਦੇ ਵਿੱਚੋਂ ਇਸ ਆਜ਼ਾਦੀ ਦੀ ਭੇਂਟ ਚੜ੍ਹ ਗਿਆ ਜਾਂ ਇਸ ਜੋ ਘੱਲੂਘਾਰਾ ਜਾਂ ਦੁਖਾਂਤ ਜੋ ਵਾਪਰਿਆ, ਉਹਦੇ ਵਿੱਚ ਜੋ ਕੋਈ ਵੀ ਤੁਹਾਡਾ ਜੀਅ ਰਹਿ ਗਿਆ ਪਾਕਿਸਤਾਨ ਦੇ ਵਿੱਚ, ਤੁਹਾਡੀਆਂ ਯਾਦਾਂ ਜਾਂ ਇੰਡੀਆ ਦੇ ਵਿੱਚ ਪਾਕਿਸਤਾਨ ਵਾਲਿਆਂ ਦੀਆਂ, ਦੋਨੇ ਤਰਫੋਂ ਹੀ ਹੋਇਆ, ਤਾਂ ਉਹ ਸਾਡੇ ਨਾਲ ਤੁਸੀਂ ਸਾਂਝੀਆਂ ਕਰ ਸਕਦੇ ਹੋ। ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ, ਫੇਰ ਕਰਦੇ ਹਾਂ ਸਪਾਂਸਰ ਦਾ ਧੰਨਵਾਦ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਾਂਝੀ ਸਾਥ ਲੈ ਕੇ ਹਾਜ਼ਰ ਹੋਏ ਹੈਗੇ ਆ। ਸੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ ਵੀ ਅੱਜ ਉਹ ਤਾਂ ਦੇਖੋ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਆ। ਦੋ ਮੁਲਕ ਪ੍ਰਵੀਨ 14 ਤੇ 15 ਅਗਸਤ ਨੂੰ ਜਿਹੜੀ ਉਹ ਬਣੇ। ਦੋਨਾਂ ਮੁਲਕਾਂ ਦੇ ਵਿੱਚ ਇਸ ਟਾਈਮ ਸੱਤਾਧਾਰੀ ਨੇ, ਉਸ ਟਾਈਮ ਵੀ ਸੱਤਾਧਾਰੀ ਜਿਹੜੇ ਉਹ ਰਹੇ। ਉਹਨਾਂ ਨੇ ਆਪਣੀਆਂ ਕਹਿ ਲਓ ਵੀ ਕੁਰਸੀਆਂ ਮਾਣੀਆਂ, ਉਹਨਾਂ ਨੇ ਸੱਤਾ ਭੋਗੀ, ਮੋਢੀ ਜਿਹੜੇ ਉਸ ਚੀਜ਼ ਦੇ ਵਿੱਚ ਉੱਥੇ ਉਹ ਰਹੇ। ਪਰ ਕਿਤੇ ਨਾ ਕਿਤੇ ਇਸ ਸਾਰੇ ਕਾਸੇ ਦੇ ਵਿੱਚ ਜੋ ਖਲਾਰ ਹੋਇਆ, ਜੋ ਉਜਾੜਾ ਹੋਇਆ, ਉਹ ਪੰਜਾਬ ਦਾ ਹੋਇਆ। ਜੀ ਜਦੋਂ ਇਹ ਜੂਨ ਦੇ ਵਿੱਚ ਪ੍ਰਵੀਨ ਖਬਰਾਂ ਆਉਣੀਆਂ ਉਸ ਸਾਲ ਦੇ ਵਿੱਚ ਸ਼ੁਰੂ ਹੋ ਗਈਆਂ ਸੀਗੀਆਂ ਵੀ ਪੰਜਾਬ ਦੇ ਹਿੱਸੇ ਕੀਤੇ ਜਾਣੇ ਆ। ਫਿਰ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਕਿਸ ਆਧਾਰ ਦੇ ਉੱਤੇ ਜਿਹੜੇ ਉਹ ਹਿੱਸੇ ਹੋਣ, ਕਿਹੜੀ ਥਾਂ ਵਿੱਚ ਰਵੇ, ਕਿਹੜੀ ਜਿਹੜੀ ਉਹ ਬਾਹਰ ਰਵੇ। ਉਹਨਾਂ ਨੇ ਉਹ ਜਿਹੜਾ ਰੈਡਕਲਿਫ ਬੰਦਾ ਸੀਗਾ ਉਸ ਨੂੰ ਸੱਦਿਆ। ਉਸਨੇ ਆਪਣੀ ਮਨਮਰਜ਼ੀ ਦੇ ਹਿਸਾਬ ਜਿਹਦੇ ਨਾਲ ਉਹ ਜਿਹੜੀ ਰੈਡਕਲਿਫ ਲਾਈਨ ਜੋ ਕਿ ਇਸ ਟਾਈਮ ਬਾਰਡਰ ਦੀ ਲਾਈਨ ਹੈ ਪ੍ਰਵੀਨ, ਉਹ ਜਿਹੜੀ ਉਹ ਬਣੀ। ਤੇ ਉਹਦੇ ਕਰਕੇ ਆਪਾਂ ਜਿਹੜਾ ਦੇਖਿਆ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਖਿੰਡ ਪੁੰਡ ਗਈਆਂ। ਉਸ ਸਮੇਂ ਦੇ ਵਿੱਚ ਸਾਰੇ ਜਣੇ ਇਕੱਠੇ ਹੀ ਰਹਿੰਦੇ ਸੀਗੇ, ਚਾਹੇ ਕੋਈ ਚੜ੍ਹਦੇ 'ਚ ਸੀ, ਚਾਹੇ ਕੋਈ ਲਹਿੰਦੇ 'ਚ ਸੀਗੇ। ਲਹਿੰਦੇ ਵਾਲੇ ਚੜ੍ਹਦੇ ਪਾਸੇ ਆਏ, ਚੜ੍ਹਦੇ ਵਾਲੇ ਲਹਿੰਦੇ ਪਾਸੇ ਨੂੰ ਜਿਹੜੇ ਉਹ ਗਏ। ਤੇ ਇਸ ਵੱਡੇ ਡਿਸਪਲੇਸਮੈਂਟ ਦੇ ਵਿੱਚ ਇੰਨੇ ਵੱਡੇ ਲੋਕਾਂ ਦਾ ਉਜਾੜਾ, ਉਹਨਾਂ ਨੂੰ ਘਰੋਂ ਬੇਘਰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਹੋ ਜਾਣਾ, ਦੁਨੀਆ ਦੇ ਇਤਿਹਾਸ ਦੇ ਵਿੱਚ ਅਜਿਹੀ ਕੋਈ ਹੋਰ ਉਦਾਹਰਣ ਜਿਹੜੀ ਉਹ ਨਹੀਂ ਮਿਲਦੀ। ਕਹਿਣ ਨੂੰ ਆਜ਼ਾਦੀ ਜਿਹੜੀ ਆ ਬ੍ਰਿਟਿਸ਼ ਸਾਮਰਾਜ ਤੋਂ ਮਿਲੀ, ਭਾਰਤ ਤੇ ਪਾਕਿਸਤਾਨ ਬਣਿਆ, ਤੇ ਪਰ ਉਸ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਪੰਜਾਬੀਆਂ ਨੂੰ ਜਿਹੜਾ ਉਹ ਝੱਲਣਾ ਪਿਆ, ਪੰਜਾਬ ਨੂੰ ਝੱਲਣਾ ਪਿਆ। ਇਸ ਦੇ ਨਾਲ ਨਾਲ ਇਹੀ ਵੰਡ ਦਾ ਜਿਹੜਾ ਪ੍ਰਵੀਨ ਆ ਉਹ ਰੂਪ ਰੇਖਾ ਆ ਬੰਗਾਲ ਵਾਲੇ ਪਾਸੇ ਵੀ ਜਿਹੜੀ ਉਹ ਆਪਾਂ ਦੇਖੀ ਸੀਗੀ। ਸੋ ਇਹ ਦੋ ਸੂਬਿਆਂ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਕਹਿਰ ਆਜ਼ਾਦੀ ਦਾ ਜਿਹੜਾ ਉਹ ਝੁੱਲਿਆ। ਮੈਂ ਅਕਸਰ ਗੱਲ ਕਰਦਾ ਹੁੰਦਾ ਪ੍ਰਵੀਨ ਵੀ, ਉਹ ਮੈਨੂੰ ਹਮੇਸ਼ਾ ਉਹ ਮੂਵੀ ਦਾ ਡਾਇਲੋਗ ਚੇਤਾ ਰਹਿੰਦਾ, ਜ਼ਹਿਨ ਦੇ ਵਿੱਚ ਪੱਕਾ ਲਿਖਿਆ ਗਿਆ ਆ ਵੀ 47 ਦੇ ਵਿੱਚ ਆਜ਼ਾਦੀ ਮਿਲੀ ਨਹੀਂ, ਆਜ਼ਾਦੀ ਫੈਲ ਗਈ। ਜਿੱਦਾਂ ਇੱਕ ਬਿਮਾਰੀ ਪੰਜਾਬ ਦੇ ਵਿੱਚ ਜਾਂ ਕੋਈ ਹੈਜ਼ਾ ਹੁੰਦਾ ਜਾਂ ਕੋਈ ਹੋਰ ਹੁੰਦੀ ਆ, ਉਹ ਚੀਜ਼ ਜਿਹੜੀ ਉਹ ਫੈਲੀ ਹੁੰਦੀ ਆ, ਉਸੇ ਤਰੀਕੇ ਦੇ ਨਾਲ ਆਜ਼ਾਦੀ ਫੈਲੀ। ਲਹੂ ਦੀਆਂ ਨਦੀਆਂ ਜਿਹੜੀਆਂ ਆ ਉੱਥੇ ਵਗੀਆਂ, ਲੱਖਾਂ ਹੀ ਲੋਕ ਜਿਹੜੇ ਆ ਪ੍ਰਵੀਨ ਉਦੋਂ ਉਹਨਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਜਿਹੜੇ ਉਹ ਧੋਣੇ ਪਏ, ਬੇਪੱਤੀਆਂ ਹੋਈਆਂ। ਵੱਡੇ ਵੱਡੇ ਕਾਰੋਬਾਰਾਂ ਵਾਲੇ, ਵੱਡੀਆਂ ਵੱਡੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਸਭ ਕੁਛ ਘਰੋਂ ਬੇਘਰ ਹੋ ਗਏ। ਜੀ ਬਿਲਕੁਲ। ਔਰ ਇਹ ਸਿਆਣੇ ਕਹਿੰਦੇ ਰਾਜ ਜੀ ਕਿ ਆਜ਼ਾਦੀ, ਨਿਆਂ ਤੇ ਬਰਾਬਰਤਾ ਇਹ ਤਿੰਨੇ ਦੇਣ ਦੀਆਂ ਗੱਲਾਂ ਨਹੀਂ ਹੁੰਦੀਆਂ, ਇਹ ਮਹਿਸੂਸ ਕਰਾਉਣ ਦੀਆਂ ਗੱਲਾਂ ਹੁੰਦੀਆਂ। ਅਸਲ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਸੇ ਕਰਕੇ ਹੈ ਕਿ ਸਿੱਖਾਂ ਨੇ ਜੰਗੇ ਆਜ਼ਾਦੀ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਪਾਇਆ, ਪਰ ਬਦਲੇ ਦੇ ਵਿੱਚ ਮਿਲਿਆ ਕਿ ਧਰੋਹ, ਧੋਖਾ ਤੇ ਕਤਲੇਆਮ, ਹੋਰ ਬਹੁਤ ਕੁਛ। ਸਾਡੇ ਕਿੰਨੇ ਮੁਕੱਦਸ ਸਥਾਨ ਜਿਨ੍ਹਾਂ ਦੇ ਅਸੀਂ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ, ਉੱਧਰਲੇ ਜਿਹੜੇ ਪੰਜਾਬੀ ਭਰਾ ਵਸਦੇ ਉਹ ਇੱਧਰ ਨਹੀਂ ਆ ਸਕਦੇ। ਕਿੰਨੇ
ਕਿੰਨੀਆਂ ਜ਼ਮੀਨਾਂ, ਜਾਇਦਾਦਾਂ, ਕਿੰਨੇ ਹੀ ਰਿਸ਼ਤੇ, ਕਿੰਨੇ ਹੀ ਆਪਣੇ ਜਿਹੜੇ ਆ ਉਹ ਇਸ ਆਜ਼ਾਦੀ, ਅਖੌਤੀ ਆਜ਼ਾਦੀ ਜਿਹਨੂੰ ਕਹਿ ਸਕਦੇ ਹਾਂ, ਉਹਦੀ ਭੇਂਟ ਚੜ੍ਹ ਗਏ। ਅਸਲ ਦੇ ਵਿੱਚ ਜੇਕਰ ਤੁਸੀਂ ਇਹਦੇ ਆંકੜਿਆਂ ਤੇ ਜਾਓਗੇ, ਪੰਜਾਬੀਆਂ ਦੇ ਆਜ਼ਾਦੀ ਦੇ ਯੋਗਦਾਨ ਵਿੱਚ, ਜੀ। ਤਾਂ ਬਹੁਤ ਲੰਬੀ ਇੱਕ ਲਿਸਟ ਆ। ਪਰ ਉਸ ਤੋਂ ਪਹਿਲਾਂ, ਕਿਉਂਕਿ ਆਪਾਂ ਜਜ਼ਬਾਤੀ ਤੌਰ ਤੇ ਵੇਗ ਦੇ ਵਿੱਚ ਹੁੰਦੇ ਆ ਇਹਨਾਂ ਅਗਸਤ ਦੇ ਦਿਨਾਂ ਦੇ ਦੌਰਾਨ, ਆਪਣੇ ਗਵਾਏ ਆ ਜਿਨ੍ਹਾਂ ਨੇ, ਤਾਂ ਉਹਨਾਂ ਨੂੰ ਅਪੀਲ ਇਹੀ ਹੈ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਕਹਾਣੀ, ਆਪਣੇ ਨਾਲ ਵਾਪਰੇ ਦੁਖਾਂਤ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅੱਜ ਅਸੀਂ ਹਿੰਦੁਸਤਾਨ ਦੇ ਪਰਸਪੈਕਟਿਵ ਤੋਂ ਆਜ਼ਾਦੀ ਨੂੰ ਡਿਸਕਸ ਨਹੀਂ ਕਰ ਰਹੇ, ਅੱਜ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਆਜ਼ਾਦੀ ਨੂੰ ਡਿਸਕਸ ਕਰ ਰਹੇ ਹਾਂ। ਪੰਜਾਬ ਨੇ ਬਹੁਤ ਕੁਝ ਗਵਾਇਆ। 22 ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਰਹਿ ਗਏ, 14 ਸਾਡੇ ਹਿੱਸੇ ਆਏ। 5 ਦਰਿਆ ਜਿਨ੍ਹਾਂ ਦੇ ਰਾਹੀਂ ਅਸੀਂ ਦੁਨੀਆ ਦੇ ਉੱਤੇ ਰਾਜੇ ਸਾਂ, ਉਹਨਾਂ ਦੇ ਵਿੱਚੋਂ 2.5 ਹੋ ਗਏ, ਅੱਧ ਹੋ ਗਿਆ। ਇਸ ਤੋਂ ਇਲਾਵਾ ਜਿਹੜੀ ਕਤਲੋਗਾਰਤ ਮੱਚੀ, 10 ਤੋਂ ਲੈ ਕੇ 12 ਲੱਖ ਪੰਜਾਬੀ ਜਿਹੜਾ ਇਸ ਅਖੌਤੀ ਆਜ਼ਾਦੀ ਦੀ ਭੇਂਟ ਚੜ੍ਹ ਗਿਆ। ਸੋ ਜਿਹੜੀਆਂ ਚੀਜ਼ਾਂ ਸੀ ਵਾਪਰੀਆਂ, ਤਾਂ ਬੇਸ਼ੱਕ ਉਹਨਾਂ ਦੇ ਹਿਸਾਬ ਨਾਲ ਜਿਨ੍ਹਾਂ ਨੇ ਰਾਜ ਭਾਗ ਚਾਹੁੰਦੇ ਸੀ ਜਿਹੜੇ, ਉਹ ਅੱਧ ਰਾਜ ਭਾਗ ਲੈ ਗਏ। ਪਰ ਪੰਜਾਬੀ ਜਿਹੜੇ ਆ, ਉਹਨਾਂ ਨੇ ਦੇਸ਼ ਦੇ ਵਿੱਚੋਂ ਸਭ ਤੋਂ ਵੱਡੀ ਕੀਮਤ ਇਸ ਅਖੌਤੀ ਆਜ਼ਾਦੀ ਦੀ ਅਦਾ ਕੀਤੀ। ਪੰਜਾਬੀਆਂ ਦੇ ਮੋਰਚਿਆਂ ਬਾਰੇ, ਅਸਲ ਦੇ ਵਿੱਚ ਪੰਜਾਬੀ ਹੈ ਕੀ ਚੀਜ਼ ਨੇ, ਇਹਦੇ ਬਾਰੇ ਜ਼ਰੂਰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੁਣਿਓ ਤੁਸੀਂ ਸਾਰੇ, ਤੇ ਨਾਲੋਂ ਨਾਲ ਤੁਹਾਨੂੰ ਜਿਹੜੀ ਅਪੀਲ ਕਿ ਫੋਨ ਨੰਬਰ 408 272 5200 ਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਆਪਦੀ ਕੋਈ ਵੀ ਤੁਹਾਡੇ ਨਾਲ ਜਿਹੜਾ ਦੁਖਾਂਤ ਵਾਪਰਿਆ ਤੁਹਾਡੇ ਨੇੜੇ ਤੇੜੇ ਆਸੇ ਪਾਸੇ, ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸਲ ਦੇ ਵਿੱਚ ਰਾਜ ਜੀ, ਜਦੋਂ 1849 ਦੇ ਵਿੱਚ ਖਾਲਸਾ ਰਾਜ ਦਾ ਅੰਤ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਪੰਜਾਬੀ ਉਦੋਂ ਗੁਲਾਮ ਜਿਹੜੀ ਹੈ ਪ੍ਰਵਿਰਤੀ ਦੇ ਮਾਲਕ ਨਹੀਂ ਸੀ। ਹਾਲਾਂਕਿ ਬ੍ਰਿਟਿਸ਼ ਤਾਂ ਆ ਗਏ ਸੀ, ਤੁਹਾਨੂੰ ਪਤਾ, ਹਿੰਦੁਸਤਾਨ ਦੇ ਵਿੱਚ ਬਹੁਤ ਪਹਿਲਾਂ। 1857 ਦੀ ਕ੍ਰਾਂਤੀ ਹੋਈ, ਪਰ ਉਹ ਕ੍ਰਾਂਤੀ ਆਪਾਂ ਦੇਖਿਆ ਕਿ ਕਿਵੇਂ ਫੇਲ ਸਾਬਤ ਹੋਈ ਆ। ਪਰ ਉਸ ਤੋਂ ਬਾਅਦ ਕੂਕਾ ਲਹਿਰ ਬਹੁਤ ਜਲਦੀ ਉੱਠੀ, ਤੇ ਉਸ ਲਹਿਰ ਦੇ ਵਿੱਚ ਦੇਖੋ ਤੁਸੀਂ ਕਿੱਡਾ ਵੱਡਾ ਇਤਿਹਾਸ ਆ ਪੰਜਾਬੀਆਂ ਦਾ, ਕਿ ਆਪ ਸਿੰਘ ਸ਼ਹੀਦ ਹੋਣ ਜਾਂਦੇ ਸਨ ਤੋਪਾਂ ਦੇ ਮੂਹਰੇ ਖੜਨਾ ਜੀ। ਤੇ ਉਸ ਤੋਂ ਬਾਅਦ ਤਾਂ ਫਿਰ ਉਹ ਇੱਕ ਐਸੀ ਲਹਿਰ ਚੱਲੀ, ਪਗੜੀ ਸੰਭਾਲ ਜੱਟਾ ਲਹਿਰ ਚੱਲੀ, ਗਦਰ ਲਹਿਰ ਚੱਲੀ, ਰੌਲਟ ਐਕਟ ਦੇ ਵਿਰੁੱਧ ਪੰਜਾਬੀਆਂ ਨੇ ਲੜੇ, ਜਲਿਆਂਵਾਲੇ ਬਾਗ ਦਾ ਸਾਕਾ ਉਸ ਤੋਂ ਬਾਅਦ ਹੋਇਆ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਬੱਬਰ ਅਕਾਲੀ ਲਹਿਰ ਚੱਲੀ, ਬੱਬਰਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ। ਤੇ ਭਗਤ ਸਿੰਘ ਵਰਗੇ ਜਿਹੜੇ ਲੋਕ ਆ, ਉਹਨਾਂ ਨੇ ਕਈ ਹੋਰ ਲਹਿਰਾਂ ਚਲਾਈਆਂ, ਕਿਸਾਨ ਮਜ਼ਦੂਰਾਂ ਦੀਆਂ ਹੜਤਾਲਾਂ, ਸਾਈਮਨ ਗੋ ਬੈਕ, ਭਾਰਤ ਛੱਡੋ ਲਹਿਰ, ਅੰਗਰੇਜ਼ੋ ਭਾਰਤ ਛੱਡੋ। ਇਹ ਐਸੀਆਂ ਲਹਿਰਾਂ ਸੀਗੀਆਂ ਰਾਜ ਜੀ, ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਸੀ। ਫਾਂਸੀਆਂ ਤੇ ਚੜੇ, ਉਹ ਕਾਲੇ ਪਾਣੀਆਂ ਦੇ ਵਿੱਚ ਕੈਦਾਂ ਕੱਟੀਆਂ, ਕੈਦ ਰਹੇ, ਜੇਲ੍ਹਾਂ ਕੱਟੀਆਂ। ਪੰਜਾਬੀਆਂ ਦੇ ਜਿਹੜੇ ਸਰਮੌਰ ਸੂਰਮੇ ਨੇ, ਅਜੀਤ ਸਿੰਘ, ਰਣਧੀਰ ਸਿੰਘ, ਭਾਈ ਰਣਧੀਰ ਸਿੰਘ, ਭਗਤ ਸਿੰਘ, ਸੁਖਦੇਵ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਡਾਕਟਰ ਸਤਪਾਲ, ਸੈਫੂਦੀਨ ਕਿਚਲੂ, ਬਾਬਾ ਖੜਕ ਸਿੰਘ, ਸੋਹਣ ਸਿੰਘ ਪਕੜਾ, ਕਿੰਨੇ ਹੀ ਲੋਕ ਨੇ, ਮਤਲਬ ਨਾਂ ਨਹੀਂ, ਅਣਗਿਣਤ ਯੋਧੇ ਨੇ ਜਿਨ੍ਹਾਂ ਨੇ। ਔਰ ਇਹ ਤੱਥ ਦੱਸਦੇ ਆ ਰਾਜ ਕਰਨਵੀਰ ਸਿੰਘ ਜੀ ਕਿ 121 ਸ਼ਹੀਦਾਂ ਨੂੰ ਫਾਂਸੀਆਂ ਲਾਈਆਂ ਗਈਆਂ ਬ੍ਰਿਟਿਸ਼ ਹਕੂਮਤ ਨੇ। 93 ਸਿੱਖ ਸੀਗੇ ਇਹਨਾਂ ਦੇ ਵਿੱਚ, 121 ਦੇ ਵਿੱਚੋਂ, ਜਿਨ੍ਹਾਂ ਨੇ ਉਮਰ ਕੈਦਾਂ ਕੱਟੀਆਂ 2646 ਤੋਂ ਵੱਧ ਸੀਗੇ, ਤੇ 2200 ਦੇ ਕਰੀਬ ਸਿੱਖ ਸੀਗੇ। ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਗੋਲੀ ਚੱਲੀ ਸੀ, 1300 ਬੰਦਾ ਮਾਰਿਆ ਗਿਆ ਸੀਗਾ, 799 800 ਸਿੱਖ ਸੀਗੇ। ਬਜਬਜ ਘਾਟ ਦੇ ਸਾਕੇ ਦੇ ਵਿੱਚ ਸ਼ਹੀਦ ਹੋਣ ਵਾਲੇ 113 ਦੇ ਵਿੱਚੋਂ 67 ਸਿੱਖ ਸੀਗੇ। ਕੂਕਾ ਲਹਿਰ ਦੇ ਜਿਹੜੇ ਸੀਗੇ 91 ਸ਼ਹੀਦ, ਉਹ 91 ਦੇ 91 ਸਿੱਖ ਸੀਗੇ। ਅਕਾਲੀ ਲਹਿਰ ਦੇ ਵਿੱਚ 500 ਸਿੱਖ ਜਿਹੜਾ ਸ਼ਹੀਦ ਹੋਇਆ। ਸੋ ਇਹ ਜੇ ਆંકੜਾ ਗੌਰ ਕਰੀਏ ਤਾਂ 90% ਬਣ ਜਾਂਦਾ। ਪਰ ਤੁਸੀਂ ਦੇਖੋ ਇੰਨੀਆਂ ਲਹਿਰਾਂ, ਗਦਰ ਕੂਕਾ ਲਹਿਰ ਤੋਂ ਲੈ ਕੇ ਤੁਸੀਂ ਦੇਖ ਲਓ ਕਿ ਜੇ ਆਪਾਂ ਸਾਈਮਨ ਗੋ ਬੈਕ ਤੱਕ ਆਈਏ ਜਾਂ ਅੰਗਰੇਜ਼ੋ ਭਾਰਤ ਛੱਡੋ ਤੱਕ ਆਈਏ, ਤਾਂ ਰਾਜੀ ਕਿੰਨੀਆਂ ਦਰਜਨਾਂ ਲਹਿਰਾਂ ਚੱਲੀਆਂ ਨੇ, ਪੰਜਾਬੀਆਂ ਨੇ ਚਲਾਈਆਂ। ਪਰ ਬਾਅਦ ਦੇ ਵਿੱਚ 47 ਤੋਂ ਬਾਅਦ ਦੀਆਂ ਲਹਿਰਾਂ ਜੇ ਤੁਸੀਂ ਕਹਿ ਦੋਗੇ ਤਾਂ ਮੋਰਚੇ ਜਿਹੜੇ ਲੱਗੇ, ਪਹਿਲਾਂ ਚਾਬੀਆਂ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਉਸ ਤੋਂ ਜੈਤੋ ਦਾ ਮੋਰਚਾ ਵੀ ਲੱਗਿਆ, ਅਕਾਲੀ ਦਲ ਨੇ ਲੜਿਆ। ਪਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਤੇ ਪਹਿਲਾ ਹੀ ਮੋਰਚਾ ਜਿਹੜਾ ਉਹ ਪੰਜਾਬੀ ਸੂਬੇ ਦੀ ਵੰਡ ਨੂੰ ਲੈ ਕੇ, ਅਨੰਦਪੁਰ ਸਾਹਿਬ ਦਾ। ਉਸ ਤੋਂ ਬਾਅਦ ਸਭ ਤੋਂ ਇੱਕੋ ਇੱਕ ਕੌਮ ਜਿਹੜੀ ਇੰਦਰਾ ਦੇ ਜ਼ੁਲਮ ਦੇ ਖਿਲਾਫ ਡਟੀ, ਪੰਜਾਬੀ ਲੜੇ ਐਮਰਜੈਂਸੀ ਦਾ ਵਿਰੋਧ, ਧਰਮ ਯੁੱਧ ਮੋਰਚਾ, ਫੇਕ ਇਨਕਾਊਂਟਰ। ਉਸ ਤੋਂ ਬਾਅਦ ਇੱਥੇ ਤੱਕ ਆਉਂਦੇ ਅਸੀਂ ਨਸ਼ਿਆਂ ਦੇ ਉਹਦੇ ਤੱਕ ਆ ਗਏ ਹਾਂ। ਫਿਰ 2021 ਦੇ ਵਿੱਚ ਫਿਰ ਇੱਕ ਉਸ ਹਕੂਮਤ ਦਾ ਹੰਕਾਰ ਭੰਨਿਆ, ਧੌਣ ਦਾ ਕਿੱਲਾ ਕੱਢਿਆ, ਜਿਹੜੇ ਕਹਿੰਦੇ ਸੀ ਸਾਨੂੰ ਕੋਈ ਜਿੱਤ ਹੀ ਨਹੀਂ ਸਕਦਾ। ਬਿਲਕੁਲ ਜੀ, ਕਿਸਾਨ ਮੋਰਚੇ ਜਿਹੜਾ ਆ ਉਸ ਟਾਈਮ ਦੇ ਉੱਤੇ ਇਹ ਲਗਾਇਆ ਗਿਆ, ਲੇਟੈਸਟ ਜਿਹੜੀਆਂ ਉਦਾਹਰਨਾਂ ਦੇ ਵਿੱਚੋਂ। ਸੋ ਤੁਸੀਂ ਦੇਖੋ ਵੀ ਅੱਜ ਬਹੁਤ ਸਾਰੇ
ਜਿਹੜੇ ਲੋਕ ਵੀ ਨੇ ਨਾ, ਜੀ ਆਜ਼ਾਦੀ ਦਾ ਜਿਹੜਾ ਉਹ ਜਸ਼ਨ ਮਨਾ ਰਹੇ ਨੇ, ਜੀ ਪਰ ਉਸ ਇਤਿਹਾਸ ਨੂੰ, ਇਹ 75 ਸਾਲ ਪੁਰਾਣੀ ਹੋਈ ਗੱਲ ਆ, ਕੋਈ ਜ਼ਿਆਦਾ ਜ਼ਿਆਦਾ ਆਪਾਂ ਪੁਰਾਣੀ ਨਹੀਂ ਜ਼ਿਆਦਾ ਪੁਰਾਣੀ ਗੱਲ ਨਹੀਂ ਆ ਨਾ, ਹਾਂਜੀ ਵੀ ਲਾਸ਼ਾਂ ਵਿਛੀਆਂ ਪਈਆਂ ਸੀਗੀਆਂ, ਜੀ ਲਹੂ ਦੇ ਨਾਲ ਜਿਹੜਾ ਚਨਾਬ ਆ ਕਹਿੰਦੇ ਭਰ ਗਈ। ਇਹ ਅੰਮ੍ਰਿਤਾ ਪ੍ਰੀਤਮ ਦੀ ਉਹ ਜਿਹੜੀ ਜਿਹੜੇ ਬੋਲ ਨੇ ਅੱਜ ਆਖਾਂ ਵਾਰਿਸ ਸ਼ਾਹ ਨੂੰ, ਸ਼ਾਨ ਉਹਦੇ ਜੀ ਵਿੱਚੋਂ ਆ ਨਾ, ਜੀ ਅੱਜ ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਨਾਲ ਭਰ ਗਈ ਚਨਾਬ, ਅਸੀਂ ਕਾਹਦਾ ਜਸ਼ਨ ਮਨਾਈਏ, ਸਾਡਾ ਉਜੜ ਗਿਆ ਪੰਜਾਬ। ਪੰਜਾਬ ਜੀ ਸੋ ਉਹ ਜਿਹੜੀ ਚੀਜ਼ ਹੈ ਨਾ, ਇਹ ਸਾਰੀਆਂ ਚੀਜ਼ਾਂ ਜਾਂ ਤਾਂ ਹੋਏ ਨਾ ਵੀ ਉੱਥੇ ਚੀਜ਼ ਕਿਤੇ ਰੁਕੀ ਹੋਵੇ, ਤੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਆਜ਼ਾਦੀ ਦਾ ਅਹਿਸਾਸ ਜੀ ਕਿਸੇ ਨੂੰ ਜਿਹੜਾ ਉਹ ਦਵਾਇਆ ਹੋਵੇ, ਹਾਂਜੀ ਜਰਾਇਮ ਪੇਸ਼ਾ ਕੌਮ ਕਹਿ ਦੇਣਾ, ਉਸ ਹੂੰ ਤੋਂ ਇਹ ਚੀਜ਼ ਹੋਣ ਤੋਂ ਬਾਅਦ ਦੇ ਵਿੱਚ ਜੀ ਕਿਸ ਤਰੀਕੇ ਦੇ ਨਾਲ ਫਿਰ ਪੰਜਾਬੀ ਬੋਲਣ ਦੇ ਜਿਹੜੇ ਉਸ ਹਿਸਾਬ ਦੇ ਨਾਲ ਇਲਾਕੇ ਜਿਹੜੇ ਉਹ ਵੰਡ ਦਿੱਤੇ ਗਏ। ਪਹਿਲਾਂ ਪੰਜਾਬ ਨੂੰ 2 ਹਿੱਸਿਆਂ 'ਚ ਕੀਤਾ, ਫਿਰ ਉਹਦੇ 2-3 ਹਿੱਸਿਆਂ 'ਚ ਉਸ ਨੂੰ ਹੋਰ ਫਿਰ ਕਰ ਜਿਹੜੇ ਦਿੱਤੇ, ਆ ਉਹ ਕਰ ਦਿੱਤੇ, ਹਿਮਾਚਲ, ਹਰਿਆਣਾ ਹੂੰ ਤੇ ਜਿਹੜਾ ਪੰਜਾਬ ਆ, ਉਹ ਜਿਹੜਾ ਹੋਣ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਲੈ ਕੇ ਆਂਦਾ। ਸੋ ਆਜ਼ਾਦੀ ਤੋਂ ਪਹਿਲਾਂ ਖਾਲਸਾ ਰਾਜ ਤੋਂ ਲੈ ਕੇ ਤੇ ਹੁਣ ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਨੇ ਬਹੁਤ ਕੁਛ ਜਿਹੜਾ ਆ ਉਸ ਦੇ ਵਿੱਚ ਤੁਸੀਂ ਗਵਾ ਇੱਕ ਚੀਜ਼ ਲਿਆ ਹੋਰ ਜੀ। ਵੀ ਨੋਟ ਕਰੋ ਵੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਉਦੋਂ ਜਿਹੜੇ ਸਾਡੇ ਸਿੰਘ ਸੀਗੇ ਉਹ ਤੋਪਾਂ ਮੂਹਰੇ ਖੜਦੇ ਸੀ, ਬੱਬਰ ਅਕਾਲੀ ਲਹਿਰ ਦੇ ਵਿੱਚ ਫਾਂਸੀਆਂ ਹੋਈਆਂ, ਤੇ ਜਦੋਂ ਆਜ਼ਾਦ ਹੋ ਗਿਆ ਮੁਲਕ ਤੇ ਉਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ। ਫਰਕ ਕੀ ਰਿਹਾ? ਗਲਾਂ 'ਚ ਟਾਇਰ ਪਾਤੇ, 84 ਕਤਲੇਆਮ ਕਿਹਨੂੰ ਭੁੱਲੇ? ਸੋ ਫਰਕ ਕੀ ਰਿਹਾ ਫਿਰ ਤੁਹਾਡੀ ਆਜ਼ਾਦੀ? ਫਿਰ ਇਸੇ ਕਰਕੇ ਤਾਂ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਜਾਂ ਪੰਜਾਬੀ ਆ, ਉਹ ਇਸੇ ਕਰਕੇ ਇਹਨੂੰ ਆਜ਼ਾਦੀ, ਪੂਰਨ ਆਜ਼ਾਦੀ ਨਹੀਂ ਕਹਿੰਦੇ, ਕਦੇ ਵੀ ਨਹੀਂ ਕਹਿੰਦੇ। ਤੁਸੀਂ ਕਿਸੇ ਬੰਦੇ ਨਾਲ ਗੱਲ ਕਰਕੇ ਵੇਖ ਲਓ। ਤਾਂ ਹੀ ਸੈਂਟਰ ਦੇ ਪ੍ਰਤੀ ਪ੍ਰਵੀਨ ਇਹਦੇ ਜੀ ਵਿੱਚ ਉਹ ਵਖਰੇਵੇਂ ਵਾਲੀ ਜਿਹੜੀ ਇੱਕ ਨਾ ਉਹ ਫੀਲ ਰਹਿੰਦੀ ਜਦੋਂ ਉਹ ਗੁਲਾਮ ਹੁੰਦਿਆਂ ਵੀ, ਹਿੰਦੁਸਤਾਨ ਗੁਲਾਮ ਸੀ, ਉਦੋਂ ਵੀ ਤੁਸੀਂ ਉਹਨਾਂ ਨੇ ਜਦੋਜਹਿਦ ਕੀਤੀ, ਕੁਰਬਾਨੀਆਂ ਦਿੱਤੀਆਂ, ਮੋਰੇ ਹੋ ਕੇ ਲੜੇ। ਜਦੋਂ ਆਪਦਾ ਰਾਜ ਜਿਹੜਾ ਉਹਨਾਂ ਨੇ ਕਿਹਾ ਕਿ ਸਾਡਾ ਆਊਗਾ, ਅਸੀਂ ਹਿੰਦੁਸਤਾਨ ਨਾਲ ਰਵਾਂਗੇ, ਸ਼ਾਇਦ ਸੈਕੂਲਰ ਦੇਸ਼ ਬਣੂਗਾ, ਕਿਉਂਕਿ ਪਾਕਿਸਤਾਨ ਤਾਂ ਆਲਰੇਡੀ ਜਿਨ੍ਹਾਂ ਧਰਮ ਦੇ ਨਾਂ ਦੇ ਉੱਤੇ ਉਹ ਵੰਡਿਆ ਗਿਆ ਸੀਗਾ। ਹਾਂਜੀ ਮਾਸਟਰ ਤਾਰਾ ਸਿੰਘ, ਦੇਖੋ ਇਹ ਇੱਕ ਸਾਨੂੰ ਸੱਚ ਹੈ ਵੀ ਮਾਸਟਰ ਤਾਰਾ ਸਿੰਘ ਨੂੰ ਜਾਂ ਬਲਦੇਵ ਸਿੰਘ ਨੂੰ ਅਸੀਂ ਕਿਵੇਂ ਯਾਦ ਕਰਦੇ ਆ? ਉਹਨਾਂ ਦੀ ਕੂਟਨੀਤਿਕ ਗਲਤੀਆਂ ਕਰਕੇ ਅਸੀਂ ਉਹਨਾਂ ਨੂੰ ਕਈ ਵਾਰੀ ਬੋਲ ਕਬੋਲ ਵੀ ਸਾਡੇ ਲੋਕ ਹੋ ਜਾਂਦੇ, ਬੋਲਦੇ ਨੇ। ਹਾਂਜੀ, ਪਰ ਉਹਨਾਂ ਦੀ ਦੂਰਦ੍ਰਿਸ਼ਟੀ, ਉਹ ਭੁਲੇਖਾ ਸੀ, ਇੱਕ ਕੂਟਨੀਤਿਕ ਧੋਖਾ ਨਹੀਂ ਹੋ ਜਾਂਦਾ, ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋ ਜਾਂਦਾ ਬੰਦਾ ਜਿਹੜਾ ਗੱਲਾਂ 'ਚ ਆ ਗਿਆ, ਜਿੱਦਾਂ ਕਹਿ ਲਓ ਗੱਲਾਂ 'ਚ ਆ ਗਏ ਜਾਂ ਨਾ ਸੋਚਣਾ। ਹਾਂਜੀ। ਸੋ ਇੱਕ ਦਿਨ ਆਪਾਂ ਪ੍ਰਵੀਨ ਆਪਾਂ ਆਪਸ 'ਚ ਇਦਾਂ ਗੱਲ ਕਰ ਰਹੇ ਸੀ ਵੀ ਬੁੱਧੀਮਾਨ ਹੋਣ ਤੇ ਚਿੰਤਕ ਹੋਣ 'ਚ ਫਰਕ ਹੁੰਦਾ। ਬੰਦਾ ਇੱਕ ਟਾਈਮ ਦੇ ਉੱਤੇ ਬੁੱਧੀਮਾਨ ਹੋ ਸਕਦਾ ਵੀ ਹਾਂ, ਜਿਹੜੀ ਮੌਕੇ ਦੇ ਉੱਤੇ ਸਿਚੁਏਸ਼ਨ ਆ, ਮੁਸ਼ਕਲ ਆ, ਉਸਨੂੰ ਹੱਲ ਕਰਨ ਦੇ ਲਈ ਕਰ ਸਕਦਾ ਆ, ਪਰ ਚਿੰਤਕ ਉਹ ਹੁੰਦਾ ਆ ਵੀ ਜਿਹੜਾ ਦੂਰ ਦੀ ਜਿਹੜੀ ਸੋਚੇ ਵੀ ਕੱਲ ਨੂੰ ਜੇ ਇਦਾਂ ਹੋ ਰਿਹਾ ਹੋਵੇ ਤਾਂ ਆਪਣੀ ਕੌਮ ਦੇ ਲਈ ਜਾਂ ਆਪਣੇ ਮੁਲਕ ਦੇ ਲਈ ਜਾਂ ਆਪਣੇ ਸੂਬੇ ਦੇ ਲਈ ਕੀ ਦਰਪੇਸ਼ ਮੁਸ਼ਕਲਾਂ ਹੋ ਸਕਦੀਆਂ, ਉਹਨੂੰ ਕਿੱਦਾਂ ਜਿਹੜਾ ਉਹ ਨਜਿੱਠਣਾ ਆ। ਸੋ ਉਹ ਚਿੰਤਕ ਉਦੋਂ ਵੀ ਮਿਸਿੰਗ ਸੀ ਲੱਗ ਰਿਹਾ, ਤੇ ਹੁਣ ਵੀ ਮਿਸਿੰਗ ਹੀ ਆ। ਸੋ ਉਹ ਸਪੇਸ ਹੈ, ਉਹ ਵੈਕਿਊਮ ਖਾਲੀ ਹੋਈ ਆ। ਸੋ ਜ਼ਰੂਰ ਜਿਹੜੇ ਆ ਜੀ, ਆਪਾਂ ਤੁਸੀਂ ਵੀ ਆਪਣੇ ਸੋ ਤੇ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਹੋ ਵੀ ਕਿਉਂ ਇਦਾਂ ਲੱਗਦਾ ਵੀ ਪੰਜਾਬ ਨੂੰ ਹਮੇਸ਼ਾ ਹੀ ਇਦਾਂ ਜਿਹੜਾ ਉਹ ਕਿਉਂ ਲੱਗਾ। ਇੱਕ ਪਾਸੇ ਪੂਰਾ ਮੁਲਕ ਜਸ਼ਨ ਮਨਾ ਰਿਹਾ ਹੁੰਦਾ ਹੈ ਇਸ ਦੇ ਵਿੱਚ, ਜਿੱਦਾਂ ਇਹਨਾਂ ਨੇ ਕਿਹਾ ਵੀ ਆਜ਼ਾਦੀ ਕਾ ਮਹੋਤਸਵ ਕਰਕੇ ਜਿਹੜਾ ਪੂਰਾ ਉਹਨਾਂ ਨੇ ਮਾਰਕੀਟਿੰਗ ਇਸ ਚੀਜ਼ ਦੇ ਵਿੱਚ ਕੀਤੀ ਆ, ਪਰ ਜਿਨ੍ਹਾਂ ਦੇ ਆਪਣੇ ਅਜੇ ਇੱਕ ਅੱਧੀ ਪੁਸ਼ਤੀ ਪ੍ਰਵੀਨ ਅੱਗੇ ਹੋਏ ਆ 75 ਸਾਲਾਂ ਦੇ ਵਿੱਚ। ਪੁਸ਼ਤੀ ਇੱਕ ਹੁੰਦੀ ਆ ਜਿੱਦਾਂ ਉਹ ਯਾਦ ਹੁੰਦੇ, ਉਹਨਾਂ ਦੇ ਨਾਂ ਚੇਤਾ ਆ ਜਿਨ੍ਹਾਂ ਨੇ ਉਹ ਗਵਾਏ ਨੇ ਉਹ ਲੋਕ, ਅਜੇ ਉਹ ਨਾਮ ਬਣੀ, ਇਹ ਵੀ ਨਹੀਂ ਹੈ ਵੀ ਆਪਣਾ ਨਾਮ ਜਿਹੜੇ ਗਵਾਚ ਗਏ, ਉਹ ਨਾਮ ਅਜੇ ਰੀਸੈਂਟਲੀ ਯਾਦ ਆ ਉਹਨਾਂ ਸਾਰਿਆਂ ਨੂੰ। ਸੋ ਉਹ ਜਦੋਂ ਗਵਾ ਲਏ ਜਾਂਦੇ ਆ ਵੀ ਉਹ ਕਾਹਦੀ ਫਿਰ ਉਹਨਾਂ ਨੂੰ ਆਜ਼ਾਦੀ ਨੂੰ, ਫਿਰ ਉਹ ਜਿਹੇ ਦਿਨਾਂ ਤੋਂ ਉਹਨਾਂ ਨੂੰ ਕੋਈ ਖੁਸ਼ੀ ਨਹੀਂ, ਜਿਹੜਾ ਇੱਕ ਬੇਗਾਨੀ ਹੋਣ ਦੀ ਜਿਹੜੀ ਭਾਵਨਾ ਤੇ ਉਹ ਉਜਾੜਾ ਜਿਹੜਾ ਹੋਇਆ ਆ ਉਸ ਦੀ ਜਿਹੜੀ ਆ ਉਹ ਗੱਲ ਹੁੰਦੀ ਆ। ਉਹਨਾਂ ਦਿਨਾਂ ਦੇ ਨਾ ਕੋਈ ਵੀ ਪ੍ਰਵੀਨ ਲੋਕਾਂ ਨਾਲ ਗੱਲ ਕਰਕੇ ਦੇਖ ਲਿਓ, ਉਹਨਾਂ ਨੇ ਇਹ ਨਹੀਂ ਕਹਿਣਾ ਵੀ ਆਜ਼ਾਦੀ ਆਈ ਸੀਗੀ ਜਾਂ ਆਜ਼ਾਦੀ ਮਿਲੀ, ਉਹਨਾਂ ਨੇ ਕਹਿਣਾ ਰੌਲੇ ਦੇ ਦਿਨਾਂ 'ਚ। ਉਹ ਪੱਕੇ ਵੱਢ ਟੁੱਕ ਜਦੋਂ ਹੋਈ, ਜਦੋਂ ਜਿਹੜਾ ਸਾਨੂੰ ਜਿਹੜਾ ਆ ਪ੍ਰਵਾਸ ਸੀ, ਇੱਕ ਹਿਸਾਬ ਦੇ ਨਾਲ ਪ੍ਰਵਾਸ ਹੀ ਕਰਨਾ ਪਿਆ ਉਦੋਂ, ਵੀ ਇੱਕ ਥਾਂ ਦੇ ਉੱਤੇ ਸਾਰਾ ਕੁਛ ਸੈੱਟ ਸੀ, ਸਾਰਾ ਕੁਛ ਸੀਗਾ, ਸਾਰਾ ਕੁਛ ਸੀ, ਕਿਸੇ ਦੇ ਡੰਗਰ ਹੋਣਗੇ, ਕਿਸੇ ਦੀਆਂ ਜ਼ਮੀਨਾਂ ਜਾਇਦਾਦਾਂ, ਫਸਲਾਂ ਸੀਗੀਆਂ, ਹਰੀਆਂ ਭਰੀਆਂ ਫਸਲਾਂ ਛੱਡ ਕੇ ਆਉਣਾ, ਇੰਨਾ ਕੁਛ ਕਰਨਾ, ਉਹਦੇ ਦੌਰਾਨ ਇੰਨੀਆਂ ਲਾਸ਼ਾਂ ਨੂੰ ਮੋਢਿਆਂ ਦੇ ਉੱਤੇ ਢੋ ਕੇ ਲੈ ਕੇ ਆਉਣਾ, ਆਉਂਦਿਆਂ ਨੂੰ ਇਹ ਨਹੀਂ ਪਤਾ ਹੋਣਾ
ਵੀ ਕੀ ਜਿਹੜਾ ਉਹ ਅੱਗੇ ਹੋਣਾ, ਵੀ ਸਾਨੂੰ ਕੋਈ ਕੁੱਲੀ ਜੁੱਲੀ ਕੁਛ ਮਿਲੂਗਾ ਕਿ ਨਹੀਂ ਮਿਲੂਗਾ, ਕੁਛ ਨਹੀਂ ਸੀ ਜਿਹੜਾ ਉਸ ਚੀਜ਼ ਦੇ ਵਿੱਚ ਜਿਹੜਾ ਉਹ ਪਤਾ। ਸੋ ਇਹ ਬਹੁਤ ਹੀ ਅਨਿਆਂ ਇੱਕ ਹਿਸਾਬ ਦੇ ਨਾਲ ਪੰਜਾਬ ਦੇ ਨਾਲ ਇਹ 47 ਦੇ ਵਿੱਚ ਜਿਹੜਾ ਹੋਇਆ। ਆਲਦੋ ਬਹੁਤ ਸਾਰੇ ਲੋਕ ਹੁਣ ਉਹਨਾਂ ਨੂੰ ਭੁੱਲਣ ਦੀ ਜਿਹੜੀ ਉਹ ਗੱਲ ਕਰਦੇ, ਜਿੱਦਾਂ ਆਪਾਂ ਨੂੰ ਉਹ ਕਹਿੰਦੇ ਸੀਗੇ ਨਾ ਵੀ 84 ਨੂੰ ਭੁੱਲ ਜਾਓ, ਵੀ ਇਹ ਤਾਂ ਪੁਰਾਣੀ ਗੱਲ ਹੋ ਗਈ ਆ। ਭਾਈ ਤੁਸੀਂ ਆਜ਼ਾਦੀ 75 ਸਾਲ ਵਾਲੀ ਉਹ ਤਾਂ ਭੁੱਲਣ ਨਹੀਂ ਡੇ, ਜਦੋਂ ਮਿਲੀ ਸੀਗੀ ਵੀ ਉਹ ਤਾਂ ਭੁੱਲਦੇ ਨਹੀਂ। ਸਾਨੂੰ ਕਈ ਵਾਰੀ ਉਹ ਏਦਾਂ ਦੀਆਂ ਸਲਾਹਾਂ ਦੇਣ ਆ ਜਾਂਦੇ ਨੇ ਕਈ ਲੋਕ, ਹਨਾ। ਏਦਾਂ ਦੀਆਂ ਚੀਜ਼ਾਂ ਤੇ ਕਰਦੇ ਹੋਏ ਜਿਹੜੀ ਇਹ ਬੇਗਾਨੇ ਹੋਣ ਦੀ ਭਾਵਨਾ ਸਾਨੂੰ ਬਾਰ-ਬਾਰ ਜਤਾਉਂਦੇ ਆ। ਸੋ ਇਸ ਕਰਕੇ ਆਜ਼ਾਦੀ ਨੂੰ ਜਿਹੜਾ ਪੰਜਾਬੀ ਆ ਨਾ, ਬਹੁਤੇ ਜਿਹੜੇ ਇਸ ਚੀਜ਼ ਨੂੰ ਸਮਝਦੇ ਆ, ਉਹ ਇਸ ਨੂੰ ਕੋਈ ਬਹੁਤਾ ਖੁਸ਼ੀ ਵਾਲਾ ਦਿਨ ਨਹੀਂ ਮੰਨਦੇ। ਉਹ ਪੰਜਾਬ ਦੇ ਜਿਹੜੇ ਉਜਾੜੇ ਦਾ ਇਸ ਨੂੰ ਦਿਨ ਦੇ ਵਜੋਂ ਜਿਹੜਾ ਉਹ ਦੇਖਦੇ ਆ। ਹੁਣ ਤੁਸੀਂ ਦੇਖੋ, ਕਿਸੇ ਨੇ ਖੂਬ ਲਿਖਿਆ ਆ ਵੀ ਰਾਤੀ ਜ਼ਿਲ੍ਹਾ ਲਾਹੌਰ ਸੀ ਮੇਰਾ, ਦਿੜ ਚੜ੍ਹਦੇ ਨੂੰ ਅੰਮ੍ਰਿਤਸਰ ਹੋਇਆ, ਕੱਲੇ ਨਹੀਂ ਮੈਂ ਅਥਰੂ ਕੇਰੇ, ਮੇਰੇ ਨਾਲ ਪੰਜਾਬ ਸੀ ਰੋਇਆ। ਸੋ 5 ਤੋਂ 2.5 ਆਬ ਜਿਹੜੇ ਆ ਇਸ ਦਿਨ ਜਿਹੜੇ ਉਹ ਰਹਿ ਗਏ ਪ੍ਰਵੀਨ, ਵੀ ਉੜਦਿਆਂ ਨੂੰ ਇਹ ਨਹੀਂ ਸੀ ਪਤਾ ਵੀ ਕੱਲ ਨੂੰ ਕਿੱਥੇ ਜਾਣਾ ਆ, ਕੀ ਸਾਡਾ ਜਿਹੜਾ ਹੋਣਾ ਆ। ਲਾਹੌਰੋਂ ਅੰਮ੍ਰਿਤਸਰ ਕਿੱਥੇ ਇੰਨੇ ਲਾਗੇ ਹੋਣ ਦੇ ਬਾਵਜੂਦ ਵੀ ਕਿੰਨੀਆਂ ਦੂਰੀਆਂ ਜਿਹੜੀਆਂ ਉਸ 'ਚ ਆਪਾਂ ਨੂੰ ਪੈ ਗਈਆਂ ਜੀ। ਸੋ ਸੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408-272-52-100 ਦੇ ਉੱਤੇ। ਤੇ ਪ੍ਰਵੀਨ ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ। ਅੱਜ ਰਣਬੀਰ, ਪ੍ਰਵੀਨ ਤੇ ਰੇਡੀਓ ਪੰਜਾਬੀ ਨੇ ਜੁੜ ਬੈਠੇ ਸਾਰੇ ਵੀਰ ਭੈਣਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਦੇਖੋ ਯਾਦ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਵੰਡਾਂ ਪਾਈਆਂ, ਜਿਨ੍ਹਾਂ ਨੇ ਜੀ ਉਹਨਾਂ ਨੇ ਵਿੱਚੋਂ ਲਾਹੇ ਖੱਟੇ ਆ। ਜਿਹੜੇ ਚੋਰ ਮੋਰੀਆਂ ਸੀਗੇ ਰੱਖਦੇ ਸੀਗੇ, ਅੱਜ ਵੀ ਉਹੀ ਕੁਛ ਹੋ ਰਿਹਾ। ਝੰਡੇ ਵੇਚ ਰਹੇ, ਸਾਰਾ ਕੁਛ। ਦੇਖੋ ਗਰੀਬ ਉਦੋਂ ਵੀ ਮਰ ਰਿਹਾ, ਅੱਜ ਵੀ ਮਰ ਰਿਹਾ ਜੀ। ਤੇ ਸਾਰਾ ਆਜ਼ਾਦੀ ਦਾ ਦਿਨ ਮਨਾਉਣਾ, ਉਹਨਾਂ ਨੂੰ ਤਾਂ ਕਿੱਦਾਂ ਕਹਿ ਲਓ ਵੀ ਦਿਹਾੜੀ ਦੇ ਸੰਧੇ ਪਏ ਹੁੰਦੇ, ਰੋਟੀ ਦੇ ਸੰਧੇ ਪਏ ਹੁੰਦੇ। ਇਸ ਕਰਕੇ ਇਹਨਾਂ ਨੂੰ ਲਾਹਣ ਤੇ ਆ ਏਦਾਂ ਦੇ ਬੰਦੇ ਜਿਹੜੇ ਬਸ ਦਿਨ ਦੀ ਦਿਨ ਉਹਨਾਂ ਸ਼ਹੀਦਾਂ ਨੂੰ, ਉਹਨਾਂ ਮਹਾਨ ਯੋਧਿਆਂ ਨੂੰ ਦਿਨ ਦੀ ਦਿਨ ਵੀ ਬਸ ਐਵੇਂ ਜਾਬਤੇ ਪੂਰੇ ਕਰਦੇ ਆ, ਮੂੰਹ ਕਰਦੇ ਆ। ਹਾਂਜੀ, ਉਹਨਾਂ ਨੂੰ ਯਾਦ ਕਰਨਾ ਚਾਹੀਦਾ, ਦਿਲੋਂ ਯਾਦ ਕਰੋ। ਜਿਹੜੇ ਹੱਕ ਬਣਦੇ ਆ ਤੁਸੀਂ ਉਹਨਾਂ ਨੂੰ ਦੇਵੋ। ਉਹਦੇ ਤੇ ਡਾਂਗਾਂ ਖਾਣੀਆਂ ਪੈ ਰਹੀਆਂ ਅੱਜ ਵੀ। ਦੇਖੋ ਕਿੰਨਾ ਜਿਹੜੇ ਆਪਣੇ ਹੱਕ ਮੰਗਦੇ ਉਹਨਾਂ ਦਾ ਕਿੰਨਾ ਆਪਣੇ ਵੀਡੀਓ ਵਾਇਰਲ ਹੁੰਦੀਆਂ ਵਾ। ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਹਨ ਜੀ। ਬਿਲਕੁਲ ਇਹ ਜਿਹੜਾ ਆਜ਼ਾਦੀ ਨਹੀਂ, ਇਹ ਤਾਂ ਕਾਲਾ ਝੰਡੇ ਇਹਨਾਂ ਨੂੰ ਦਿਖਾ ਲੈਣੇ ਚਾਹੀਦੇ। ਕਿਹੜੀ ਆਜ਼ਾਦੀ ਤੁਸੀਂ ਸ਼ਮੂਲੀਅਤ ਕਰ ਰਹੇ ਆ, ਆਪਣੀ ਲੋਕ ਦਿਖਾਵਾ ਕਰ ਰਹੇ ਸਾਰਾ ਕੁਛ ਜੀ। ਥੈਂਕ ਯੂ ਜੀ, ਥੈਂਕ ਯੂ ਪਰਮਿੰਦਰ ਜੀ। ਧੰਨਵਾਦ ਜੀ, ਟਾਈਮ ਦੇਣ ਦਾ ਸ਼ੁਕਰੀਆ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਤਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਗੁਰਤਰਨ ਜੀ। ਸਤਿ ਸ੍ਰੀ ਅਕਾਲ ਜੀ, ਦੋਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਮੇਰੀ 4-4.5 ਸਾਲ ਦੀ ਉਮਰ ਸੀਗੀ ਜਦੋਂ ਪਾਕਿਸਤਾਨ ਬਣਿਆ ਜੀ। ਤੇ ਸਾਡੇ 15-16 ਪਰਿਵਾਰ ਸੀ ਉੱਥੇ। ਸਾਡੇ 8-9-10 ਤਾਂ ਕਰ ਸਕੇ ਸੀ, ਜਮਾਂ ਚਾਚੇ ਤਾਏ ਜਮਾਂ ਹੀ ਸਕੇ। ਤੇ ਹੋਰ ਸੀ 2-3-4 ਪਰਿਵਾਰ ਸਾਡੇ ਪਿੰਡ ਚੋਂ 15-16 ਪਰਿਵਾਰ ਸੀਗੇ। ਉੱਥੇ ਸਾਡਾ ਸਭ ਤੋਂ ਵੱਡਾ ਇੱਕ ਬਾਬਾ ਜੀ ਸੀਗਾ। ਸਾਡੇ ਬਾਬਾ ਜੀ ਦਾ ਸਗਾ ਭਰਾ ਸੀ। ਉਹਦਾ ਇੱਕ ਦਰਵਾਜ਼ਾ ਵਾ ਸੀ 12 ਗਟਰ, ਬਹੁਤ ਵੱਡਾ ਇੱਕ ਦਰਵਾਜ਼ਾ ਸੀ। ਉਸ ਵੇਲੇ ਉਹ ਨਿਧਾਨ ਸਾਹਿਬ ਦੀ ਢਾਣੀ ਬਣਾਈ ਸੀ ਉਹਨੇ। ਇਹ ਉੱਥੇ ਜਦੋਂ ਇਹ ਬਣਿਆ ਤੇ ਪਾਕਿਸਤਾਨ, ਉਦੋਂ ਲੋਕਾਂ ਦੇ ਕੋਠੇ ਭਰੇ ਪਏ ਸਾਰੇ ਛੋਲਿਆਂ ਦੇ, ਸਰੋਂ ਦੇ। ਤੇ ਛੋਲੇ ਸਰੋਂ ਦੇ ਭਰੇ ਪਏ, ਜਦੋਂ ਬਣ ਗਿਆ ਤੇ ਫਿਰ ਸਾਰੇ ਕਈ ਗੱਡੇ ਲੱਦ ਲਏ, ਸਮਾਨ ਮੋਟਾ ਸਮਾਨ ਬਾਈ ਜੁੱਲੀਆਂ ਮੰਜੇ ਲੈ ਕੇ ਤੁਰ ਪਏ। ਤੇ ਉੱਥੇ ਇੱਕ ਨਹਿਰ ਸੀ, ਸਾਦਕੀ ਨਹਿਰ। ਠੀਕ ਹੈ। ਉਹ ਨਹਿਰ ਤੇ ਪੁਲ ਦੇ ਉੱਤੇ ਮੁਸਲਮਾਨ ਸੀਗੇ, ਮਾਰਦੇ ਵੱਢਦੇ ਲੋਕਾਂ ਨੂੰ। ਨਹਿਰ ਦੇ ਇੱਕ ਪਾਸੇ ਪਾਕਿਸਤਾਨ, ਦੂਜੇ ਪਾਸੇ ਹਿੰਦੁਸਤਾਨ ਸੀਗਾ ਜੀ। ਤੇ ਉੱਥੇ ਮਿਲਟਰੀ ਆ ਗਈ ਕੁਦਰਤੀ। ਜੇ ਸਾਡੇ ਪਰਿਵਾਰ ਨੰਗਲ ਵਾਲੇ ਗੱਡੇ ਲੈ ਕੇ ਮਿਲਟਰੀ ਆ ਗਈ ਤੇ ਮਿਲਟਰੀ ਨੇ ਬਚਾਤੇ ਸਾਰੇ, ਨਿਗਾਹ ਦੇ ਨਹੀਂ ਖਬਰ ਮਰ ਵੀ ਜਾਂਦਾ ਕੋਈ। ਸਾਡੇ ਸਾਰੇ ਪਰਿਵਾਰ ਆ ਗਏ, ਜਿੰਨੇ ਆ ਗਏ। ਹੁਣ ਨੁਕਸਾਨ ਬਹੁਤ ਹੋਇਆ, ਰਿਹਾ ਕੁਝ ਨਹੀਂ, ਬਸ ਖਾਲੀ ਗੱਡੇ ਜਾਨਾਂ ਲੈ ਕੇ ਆ ਗਏ ਜੀ ਵਾਪਸ। ਬਹੁਤ ਬੁਰੀ ਹਾਲਤ ਵੇਖੀ ਲੋਕਾਂ ਦੀ। ਸੋ ਆਜ਼ਾਦੀ ਨਹੀਂ ਤੁਹਾਡੇ ਲਈ ਤਾਂ ਫਿਰ ਬਰਬਾਦੀ ਵਾਲਾ ਹੀ ਕੰਮ ਰਿਹਾ। ਇਹ ਤਾਂ ਬਰਬਾਦੀ ਉੱਥੋਂ ਤਾਂ ਅੱਗੇ ਮੈਂ ਕਿਹਾ ਆਜ਼ਾਦੀ ਨਹੀਂ, ਬਰਬਾਦੀ ਕਿਹਾ। ਦਾਣੇ ਦੇ ਕੋਠੇ ਭਰੇ ਰਹਿ ਗਏ। ਵੇਚਦੇ ਨਹੀਂ ਲੋਕ, ਵੇਚ ਜਾਈ ਫੱਗਣ ਚ ਆ ਕੇ। ਟੋਟਲ ਸਣੇ ਘਿਓ, ਸਣੇ ਜੋ ਕੁੱਜੇ, ਜੋ ਮੱਝਾਂ ਡੰਗਰ ਸਭ ਬਲਦ ਲੈ ਕੇ ਤੇ ਗੱਡੇ ਜਾਨਾਂ ਲੈ ਕੇ ਨਿਕਲੇ। ਉਹ ਸਾਡਾ ਇੱਕ ਬਾਬਾ ਸੀ, ਉਹਨੂੰ ਕਿਹਾ ਪਹਿਲਾਂ ਵੇਖਦੇ ਵੀ ਤੁਸੀਂ ਭਾਈ
ਪਾਕਿਸਤਾਨ ਬਣਨਾ ਤੇ ਨਿਕਲ ਚੱਲ। ਉਹਦਾ ਮੇਰੇ ਦਰਵਾਜ਼ੇ ਰੱਥ ਕੱਟ ਲੈ ਉੱਤੇ ਚੜ੍ਹੇ, ਦਰਵਾਜ਼ਾ ਸੀ ਕਲੀਅਰ ਗਾ। ਤੇ ਜਦੋਂ ਉਹਨੂੰ ਦੱਸਿਆ 12 ਘੰਟੇ ਪਹਿਲਾਂ ਵੀ ਉੱਠ ਖੜੇ ਨਾਨਸਿਆ ਮਾਰ ਦੇਣਗੇ ਤੈਨੂੰ। ਫਿਰ ਉਹ ਥੱਲੇ ਪੱਟ ਪੁੱਟ ਗਿਆ, ਉਹਦਾ ਕੱਢਿਆ ਜੋ ਪੈਸਾ ਪੂਰਾ ਨੱਪਿਆ ਸੀਗਾ ਤੇ ਸਾਰੀਆਂ ਜਾਨਾਂ ਲੈ ਕੇ ਉਹ ਲੋਕ ਆ ਗਏ। ਸਾਡੇ ਵੀਰੇ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਚ ਪੈਂਦਾ ਜੀ, ਉੱਥੋਂ ਦੇ ਅਸੀਂ ਮੈਂ ਗੁਰਤਰਨ ਸੰਧੂ ਬੋਲਦਾ ਜੀ। ਤੇ ਗੁਰਤਰਨ ਜੀ ਫਿਰ ਜਦੋਂ ਚਲੋ ਤੁਸੀਂ ਕਿਹਾ ਵੀ 4 ਸਾਲ ਤੁਹਾਡੀ ਉਮਰ ਸੀ, ਜਿਉਂ ਫਿਰ ਹੋਸ਼ ਆਈ, ਜਦੋਂ ਤੁਹਾਨੂੰ ਇਹ ਪਤਾ ਲੱਗਾ ਕਾਫੀ ਕੁਛ ਜਿੱਦਾਂ ਕਿਹਾ ਵੀ ਪਿੱਛੇ ਜਿਹੜਾ ਉਹ ਰਹਿ ਗਿਆ, ਆਉਂਦਿਆਂ ਨੂੰ ਫਿਰ ਕਿੰਨਾ ਵਕਤ ਲੱਗਾ ਕੁਛ ਜਿਹੜਾ ਕਹਿ ਲਓ ਵੀ ਆਸਰਾ ਮਿਲਣ ਨੂੰ? ਬਾਈ ਜੀ ਉਹ ਸੀ ਸਾਡਾ ਸਗਾ ਬਾਬਾ ਜੀ, ਸਾਡੇ ਪਿੰਡ ਸੀ ਵੀਰੇ ਵਾਲੇ ਕਲਾਂ, ਮੇਰੇ ਸਗਾ ਬਾਬਾ ਜੀ, ਉਹ ਬਾਬਾ ਜੀ ਦਾ ਭਰਾ ਸੀ। ਤੇ ਅਸੀਂ ਆ ਗਏ ਤੇ ਸਾਨੂੰ ਉਹ ਬਾਬੀ ਦੇ ਘਰ ਵਿੱਚ ਬੈਠੇ ਮਿਲ ਗਏ। ਸਾਡਾ ਬਹੁਤ ਉਹਦਾ ਇੱਥੇ ਚੰਗਾ ਸੀ ਵੀਰੇ ਵਾਲੇ ਕਲਾਂ, ਤੇ ਸਾਨੂੰ ਕੋਈ ਏਡੀ ਮੁਸ਼ਕਲ ਨਹੀਂ ਆਈ। ਯਾਨੀ ਉਹ ਜਿਹੜੀ ਟੋਟਾਂ ਨਾਲ ਰਹੀਆਂ 2-4 ਸਾਲ ਪਰਤਰੀਆਂ ਪਿੰਡ ਸਾਡਾ ਸੀ, ਸਾਡਾ ਬਾਬਾ ਜੀ ਸਾਡਾ ਘਰ ਬਾਰ ਬਣਿਆ ਬਣਾਇਆ ਆ ਕੇ ਬਹਿ ਗਏ ਸਾਂ ਅਸੀਂ। ਤੇ ਯਾਨੀ ਉਹ ਮਗਰਲੀ ਗੱਲ ਤਾਂ ਮੁਸ਼ਕਲ ਹੋਈ, ਪਰ ਤਰੀਆਂ ਕੋਈ ਆਖਿਆ ਹੀ ਨਹੀਂ ਕੋਈ ਏਡੀ। ਘਰੇ ਆ ਕੇ ਬੈਠ ਕੇ ਬਾਬਾ ਜੀ ਸਾਡਾ ਘਰ ਸੀ, ਸਾਡਾ ਚਾਚਾ ਇੱਕ ਸੀ। ਤੇ ਇਸ ਤਰ੍ਹਾਂ ਹੋਇਆ ਜੀ, ਕੋਈ ਬਹੁਤੀ ਜੀ ਆ ਗਏ, ਇੰਨਾ ਫਾਇਦਾ ਜ਼ਰੂਰ ਹੋ ਗਿਆ ਜੀ। ਜੀ ਥੈਂਕ ਯੂ ਗੁਰਤਰਨ ਜੀ, ਮਿਹਰਬਾਨੀ ਜੀ। ਮਿਹਰਬਾਨੀ, ਥੈਂਕ ਯੂ ਜੀ। ਸੋ ਇਹਨਾਂ ਦੇ ਆਪਣੇ ਜਿਹੜੇ ਸ਼ਬਦ ਸੀ ਜਿਨ੍ਹਾਂ ਨੇ ਕਿਹਾ ਵੀ ਆਜ਼ਾਦੀ ਨਹੀਂ ਬਰਬਾਦੀ, ਬੜਾ ਕੁਛ ਅਸੀਂ ਉੱਥੋਂ ਗਵਾ ਕੇ ਜਿਹੜਾ ਆਏ। ਇਹ ਤਾਂ ਖੁਸ਼ਕਿਸਮਤ ਸੀਗੇ ਵੀ ਜਦੋਂ ਪਾਰ ਕਰਨ ਲੱਗੇ ਉਦੋਂ ਮਿਲਟਰੀ ਕੋਲ ਸੀ ਤੇ ਆਉਂਦਿਆਂ ਨੂੰ ਇੱਥੇ ਇਹਨਾਂ ਦੇ ਕੋਲ ਕੋਈ ਸੀਗਾ, ਪਰ ਹਰ ਇੱਕ ਦੇ ਲਈ ਇਦਾਂ ਨਹੀਂ ਸੀਗਾ। ਸੋ ਆਪਾਂ ਕਿੰਨੀਆਂ ਤਸਵੀਰਾਂ ਦੇਖਦੇ ਹਾਂ ਪ੍ਰਵੀਨ, ਜਿਹਦੇ ਵਿੱਚ ਲਾਸ਼ਾਂ ਪਈਆਂ ਆ, ਉਹਨਾਂ ਲਾਸ਼ਾਂ ਨੂੰ ਕਿਸ ਤਰੀਕੇ ਦੇ ਨਾਲ ਜਾਨਵਰ ਜਿਹੜੇ ਨੋਚ ਖਾ। ਬਿਲਕੁਲ ਪੰਜਾਬ ਦੇ ਜਿਹੜਾ ਇਹ ਹਿੱਸਾ ਨਾ, ਸਾਰੀ ਸਰਹੱਦੀ ਲਾਈਨ ਜਿੱਥੋਂ ਤੁਸੀਂ ਗੁਰਦਾਸਪੁਰ ਤੋਂ ਚੱਲੋਗੇ, ਅੰਮ੍ਰਿਤਸਰ ਫਿਰੋਜ਼ਪੁਰ ਦਾ ਹਿੱਸਾ, ਮੁਕਤਸਰ ਸਾਹਿਬ, ਫਿਰ ਇਸੇ ਤਰ੍ਹਾਂ ਫਾਜ਼ਿਲਕਾ, ਹਬੋਰ ਦੇ ਕੁਛ ਹਿੱਸੇ, ਇਹ ਕਿਉਂਕਿ ਇੱਥੋਂ ਜ਼ਿਆਦਾ ਹਿਜਰਤ ਹੋਈ, ਇੱਥੇ ਨੇੜੇ ਤੇੜੇ ਲੋਕਾਂ ਨੂੰ ਜ਼ਿਆਦਾ ਪਰਿਵਾਰ ਜਿਹੜੇ ਬਦਲਣੇ ਪਏ, ਜਾਂ ਉੱਧਰੋਂ ਜਿਹੜੇ ਉਹ ਇੱਥੇ ਨੇੜੇ ਤੇੜੇ ਇੱਧਰਲੇ ਪਿੰਡਾਂ 'ਚ ਵਸ ਗਏ। ਸੋ ਉਹ ਜਿਹੜੇ ਉਦੋਂ ਦੇ ਮੰਨ ਲਓ 15-20 ਸਾਲ ਦੀ ਉਮਰ 'ਚ ਸੀਗੇ ਜਾਂ 10-12 ਸਾਲ ਦੀ ਉਮਰ ਦੇ, ਉਹਨਾਂ ਬਹੁਤੇ ਲੋਕਾਂ ਨਾਲ ਕਈ ਵਾਰੀ ਗੱਲਬਾਤ ਕਰਨ ਦਾ ਸਬੱਬ ਵੀ ਬਣਦਾ ਸੀ। ਉਹ ਦੱਸਦੇ ਹੁੰਦੇ ਸੀ ਸਾਨੂੰ ਕਿੰਨੇ ਸਾਲੀ ਉਹ ਚੀਜ਼ ਚਿੰਗਾੜਾ ਸੁਣਦਾ ਰਿਹਾ ਤੇ ਕਦੇ ਅਸੀਂ ਸੌਂ ਕੇ ਨਹੀਂ ਦੇਖਿਆ। ਮੈਂ ਕਈ ਵਾਰੀ ਇੰਟਰਵਿਊ ਵੀ ਕੀਤੀਆਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਲੋਕਾਂ ਦੀਆਂ। ਆਪਣੇ ਪਿੰਡ ਦੇ ਨੇੜੇ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਹੈ ਬੂੜਾ ਗੁੱਜਰ, ਸੋ ਉੱਥੇ ਦੇ ਕਹਾਣੀ ਦੱਸਦਾ। ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਜੀ। ਗੁਰਪ੍ਰੀਤ ਜੀ ਜੁੜੇ ਨੇ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ ਜੀ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮਤਲਬ ਨਾ ਜਿਵੇਂ ਆਪਾਂ ਆਜ਼ਾਦੀ ਦੀ ਗੱਲ ਕਰਦੇ, ਪਰ ਸਭ ਤੋਂ ਵੱਡੀ ਤਰਾਸ਼ਦੀ ਤਾਂ ਇਹ ਆ ਭਾਈ, ਜਦੋਂ ਮਤਲਬ ਆਪਣੇ ਬੰਦੇ ਮਤਲਬ ਪੱਗਾਂ ਬੰਨ੍ਹ ਕੇ ਜਦੋਂ ਇਹ ਚੀਜ਼ਾਂ ਨੂੰ ਸੈਲੀਬ੍ਰੇਟ ਕਰਦੇ ਆ ਜੀ ਭਾਈ, ਉਹ ਸਭ ਤੋਂ ਵੱਡੀ ਤਰਾਸ਼ਦੀ ਆ ਜੀ। ਇੱਥੇ ਤੁਹਾਨੂੰ ਮੈਂ ਦੱਸਦਾ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਹੁਣ ਕੱਲ ਆਪਣੇ ਅੱਜ ਤਾਂ 16 ਹੋ ਗਈ, ਕੱਲ ਮਤਲਬ ਇਹਨਾਂ ਨੇ ਮਨਾਈ ਜੀ ਇੱਥੇ। ਆਪਣੇ ਬੰਦੇ ਮਤਲਬ ਫਲੈਗ ਲੈ ਕੇ ਫਿਰਦੇ ਸੀ ਭਾਈ, ਹਨਾ। ਤੇ ਤੁਸੀਂ ਦੇਖ ਲਓ ਵੀ ਉਹ ਟਾਈਮ ਤੋਂ ਬਾਅਦ ਜਦੋਂ ਤੁਹਾਡੇ ਖਿਲਾਫ ਸੰਵਿਧਾਨ ਲਿਖੇ ਗਏ, ਹਨਾ, ਇਹ ਗੱਲਾਂ ਨੂੰ ਡੀਪਲੀ ਕੋਈ ਭਾਜੀ ਲੈ ਕੇ ਨਹੀਂ ਜਾਂਦਾ ਵੀ ਮਤਲਬ ਵੀ ਜਨਰਲ ਕੋਟੇ ਨੂੰ ਕਿਉਂ ਤੁਸੀਂ ਵਾਂਝਾ ਰੱਖਿਆ ਭਾਜੀ ਕਿਸੇ ਜੌਬ ਤੋਂ, ਦੂਜਿਆਂ ਨੂੰ ਕਿਉਂ ਪ੍ਰਾਇੋਰਟੀ ਦਿੱਤੀ ਗਈ ਹਰ ਇੱਕ ਚੀਜ਼ ਦੇ ਵਿੱਚ, ਉਹ ਚੀਜ਼ ਸੈਲੀਬ੍ਰੇਟ ਕਰਦੇ ਆ ਭਾਜੀ। ਤੇ ਦੂਜੀ ਗੱਲ ਦੇਖ ਲਓ, ਸੌਰੀ ਮੈਨੂੰ ਕਰੈਕਟ ਕਰਨਾ, ਉਦੋਂ ਵੀ ਭੈਣ ਜੀ ਉਹਨਾਂ ਇੱਥੇ USA ਤੋਂ ਹੀ ਮਤਲਬ ਇੰਟਰਵਿਊ ਕਰਦੇ ਸੀਗੇ, ਟਾਕ ਕਰਦੇ ਸੀਗੇ, ਜਦੋਂ ਲੋੜ ਪੈਂਦੀ 1962 ਤੋਂ ਆਈ ਥਿੰਕ ਉਹ 68 kg ਗੋਲਡ ਚਾਹੀਦਾ ਸੀ, ਹਨਾ, ਜਦੋਂ ਇਕੱਠਾ ਹੋਇਆ ਭਾਜੀ, ਹਨਾ ਜੀ। ਤੇ 62 kg ਭਾਜੀ ਆਈ ਥਿੰਕ ਆਪਾਂ ਪੰਜਾਬ ਨੇ ਦਿੱਤਾ ਜੀ, ਹਨਾ। ਤੇ ਤੁਸੀਂ ਦੇਖ ਲਓ ਵੀ ਇੰਨਾ ਕੁਛ ਦੇਣ ਦੇ ਬਾਵਜੂਦ ਵੀ ਜਦੋਂ ਆਪਾਂ ਨੂੰ ਕੁਛ ਉਹਦੇ ਪਿੱਛੇ ਮਿਲਿਆ ਨਹੀਂ ਭਾਜੀ, ਹੈਰਾਨੀ ਦੀ ਗੱਲ ਆ ਵੀ ਪਤਾ ਨਹੀਂ ਕਿਵੇਂ ਸੈਲੀਬ੍ਰੇਟ ਕਰ ਦਿੰਦੇ ਆ ਜੀ ਇਹ ਚੀਜ਼ਾਂ ਨੂੰ, ਹਨਾ। ਜਿਵੇਂ ਤੁਸੀਂ ਕਹਿੰਦੇ ਵੀ ਸਾਰਾ ਕੁਛ ਭੁੱਲ ਗਏ, ਆਪਾਂ ਨੂੰ ਕਹਿੰਦੇ ਆ ਵੀ ਤੁਸੀਂ 84 ਭੁੱਲ ਜਾਓ। ਆਪ ਜੇ ਇੱਕ ਜਗ੍ਹਾ ਤੇ ਆਪਾਂ ਨੇ ਝੰਡਾ ਉੱਥੇ ਕੇਸਰੀ ਨਿਸ਼ਾਨ ਝਲਾਤਾ ਲਾਲ ਕਿਲੇ ਤੇ, ਉਹਨੂੰ ਕਹਿੰਦੇ ਆ ਤੁਸੀਂ ਕ੍ਰਾਈਮ ਕਰਤਾ। ਆਪਣੇ ਨਾਲ ਨੇਚਰ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਜੀ, ਉਹਨੂੰ ਮਤਲਬ ਮੰਨਦੇ ਨਹੀਂ ਭਾਜੀ, ਪਤਾ ਨਹੀਂ ਕਿੱਥੇ ਮਤਲਬ। ਪਰ ਇਹ ਵੀ ਇਕੱਲੀ ਕੀ ਗੱਲ ਆ ਭਾਈ, ਸੌਰੀ ਮਤਲਬ ਮੈਂ ਜ਼ਿਆਦਾ ਟਾਈਮ ਲੈਣਾ। ਪੱਧਰੀ ਭਾਜੀ ਇਹ ਚੀਜ਼ਾਂ ਦਾ ਪੱਧਰੀ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਨੀਵਾਂ ਕਰਤਾ। ਹੁਣ ਅਸੀਂ ਨਾ ਜਿਵੇਂ ਅਸੀਂ ਸ਼ੁਰੂ ਤੋਂ ਇੱਥੇ ਸਵਰਨ ਕਹਿਣ ਨੂੰ ਬਹੁਤ ਸੁਣਦੇ ਸੀ ਭਾਜੀ ਇੱਥੇ, ਜਦੋਂ ਰੀਸੈਂਟ ਆਏ ਨਾ ਇੱਥੇ ਉਹ ਮੈਂ ਇਹਨੂੰ ਅਸੀਂ ਖੁਦ ਗੁਰੂ ਘਰ ਅਸੀਂ ਉਹਨੂੰ ਉਹ ਤੋਂ ਸਵਾਲ ਪੁੱਛੇ ਵੀ ਜਦੋਂ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਅੱਗੇ ਲੈ ਕੇ ਆਉਣੇ ਹੋ, ਪਰ ਤੁਸੀਂ ਆਪਦੇ ਨਾ ਤਾਂ ਕਦੇ ਧਰਮ ਨੂੰ ਅੱਜ ਤੱਕ ਉਹਦੇ ਕਿਸੇ ਵੀ ਵਿੱਚ ਕਿਸੇ ਗੱਲ ਦੇ ਵਿੱਚ ਕਿਸੇ ਇੰਟਰਵਿਊ ਵਿੱਚ, ਕਿਉਂਕਿ ਸਭ ਤੋਂ ਮੇਨ ਚੈਨਲ ਮੰਨਿਆ ਜਾਂਦਾ ਭਾਈ ਇੱਥੇ, ਬਹੁਤ ਸੁਣਦੇ ਲੋਕੀ, ਆਪਾਂ ਨੂੰ ਲੱਗਦਾ ਵੀ ਉਹ ਰੀਅਲ ਚੀਜ਼ਾਂ ਦੱਸਦੇ ਆ ਲੋਕਾਂ ਨੂੰ, ਪਰ ਉਹਨਾਂ ਨੇ ਅੱਜ ਤੱਕ ਕਦੇ ਵੀ ਉਹ ਫਿਰ ਕੋਈ ਜਵਾਬ ਨਾ ਆਇਆ ਜੀ ਉਹਨਾਂ ਨੂੰ, ਜਦੋਂ ਅਸੀਂ ਪੁੱਛਿਆ ਵੀ ਨਾ ਤੁਸੀਂ ਕਦੇ ਧਰਮ ਦੀ ਗੱਲ ਕਰੀ ਆ, ਹਨਾ।
ਠੀਕ ਹੈ। ਆਪਾਂ ਕਦੇ ਨਹੀਂ ਕਹਿੰਦੇ ਜੀ ਪ੍ਰੋਫੈਸ਼ਨ ਕੋਈ ਵੀ ਮਾੜਾ। ਹੁਣ ਉਹਨਾਂ ਨੇ ਨਾ ਰੀਸੈਂਟ ਮੈਂਡੀ ਕਰਿਆ ਜਿਹੜੀ ਕੁੜੀ ਮਤਲਬ ਆਰਕੈਸਟਰਾ, ਆਪਾਂ ਕਹਿੰਦੇ ਕਹਿੰਦੇ ਵੀ ਠੀਕ ਆ, ਉਹ ਮਤਲਬ ਡਿਫਰੈਂਟ ਥਿੰਗ ਆ ਵੀ ਉਹਦੀ ਸਟੋਰੀ ਲਾਓ, ਕੋਈ ਗੱਲ ਨਹੀਂ। ਪਰ ਤੁਸੀਂ ਐਂ ਦੇਖ ਲਓ ਜੀ ਕਰਤਾਰ ਸਿੰਘ ਸਰਾਭਾ ਹੋ ਗਿਆ ਹਨਾ, ਕਿੰਨੇ ਕਿੱਡੇ ਜਿਹੜੇ ਆਪਣੇ ਹਿਸਟਰੀ ਦੇ ਬੰਦੇ ਹੋਏ ਜੀ, ਉਹਨਾਂ ਦੇ ਪਰਿਵਾਰ ਦੀ, ਉਦੋਂ ਸਰਦਾਰ ਊਧਮ ਸਿੰਘ ਜੀ ਕਿਸੇ ਦੇ ਪਰਿਵਾਰ ਦੀ ਇੰਟਰਵਿਊ ਨਹੀਂ ਕਰੀ ਉਹਨਾਂ ਦੀ। ਦੱਸੋ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਚਲੋ ਥੈਂਕ ਯੂ। ਕੌਣ ਕੀ ਕਰਦਾ ਹੈ, ਚਲੋ ਆਪਾਂ ਤਾਂ ਉਹਨਾਂ ਨੂੰ ਜਿਹੜਾ ਉਹ ਕਹਿ ਸਕਦੇ, ਪਰ ਥੈਂਕ ਯੂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨ ਦੇ ਲਈ। ਥੈਂਕ ਯੂ ਗੁਰਪ੍ਰੀਤ ਜੀ, ਮਿਹਰਬਾਨੀ ਆ। ਅਸੀਂ ਆਪਣੇ ਪੱਧਰ ਦੇ ਉੱਤੇ ਜੋ ਅਸੀਂ ਆਪਣੇ ਕੋਲੋਂ ਕਰ ਸਕਦੇ ਹਾਂ ਅਸੀਂ ਉਹ ਜ਼ਰੂਰ ਕਰਦੇ ਹਾਂ। ਕੌਣ ਕਿੱਦਾਂ ਚੱਲ ਰਿਹਾ, ਇਹ ਜਿਹੜੀ ਜਨਤਾ ਆ, ਜਿਹੜੇ ਲੋਕ ਆ, ਉਸ ਨੂੰ ਚੰਗੀ ਤਰੀਕੇ ਦੇ ਨਾਲ ਪ੍ਰਵੀਨ ਜਾਣਦੇ ਆ, ਸਮਝਦੇ ਆ। ਫਿਰ ਇੱਦਾਂ ਸਵਾਲ ਜਵਾਬ ਫਿਰ ਉਹਨਾਂ ਨੂੰ ਆਪਣੇ ਆਪ ਜਿਹੜੇ ਤੁਸੀਂ ਸਾਰੇ ਜਣੇ ਉਸ ਚੀਜ਼ ਨੂੰ ਕਰ ਲੈਂਦੇ। ਚਲੋ ਆਪਾਂ ਸਾਈਡ ਟਰੈਕ ਨਾ ਹੋਈਏ ਆਪਣੇ ਇਸ ਟੌਪਿਕ ਤੋਂ। ਤਾਂ ਦੇਖੋ ਪ੍ਰਵੀਨ, ਜਦੋਂ ਜਿੱਦਾਂ ਤੁਸੀਂ ਕਿਹਾ ਨਾ ਮਾਸਟਰ ਤਾਰਾ ਸਿੰਘ ਹੁਣੀ ਤੇ ਹੋਰ ਜਿਹੜੇ ਉਸ ਟਾਈਮ ਦੇ ਉੱਤੇ ਸਿੱਖ ਸੀ, ਉਹਨਾਂ ਨੂੰ ਲੱਗਾ ਸੀਗਾ ਵੀ ਖੌਰੇ ਸ਼ਾਇਦ ਬਰਾਬਰਤਾ ਜਿਹੜੀ ਆ ਉਹ ਹੋਊਗੀ ਆ। ਅਸਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਹੋਣਗੀਆਂ, ਪਰ ਕਿੰਨੀ ਵਾਰੀ ਜਿਹੜੀ ਪੁਲਿਸ ਜਾਂ ਫੌਜ ਦੇ ਦੁਆਰਾ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਉਹ ਜਾਣਾ, ਉਹ ਸਾਰੀਆਂ ਚੀਜ਼ਾਂ ਕਿੱਦਾਂ ਦੇ ਜਿਹੜੇ ਉਹਨਾਂ ਨੇ ਆਪਣੇ ਆਪਰੇਸ਼ਨਾਂ ਦੇ ਉਹ ਨਾਂ ਦੇ ਕੇ ਜਿਹੜਾ ਉਹ ਘਾਣ ਕੀਤਾ। ਆ ਤਾਂ ਕੁਛ ਦਹਾਕੇ ਪੁਰਾਣੀ ਜਿਹੜੀ ਗੱਲ ਆ, ਜਦੋਂ ਸਿੱਖਾਂ ਦਾ, ਪੰਜਾਬੀਆਂ ਦਾ ਜਿਹੜਾ ਸ਼ਰੇਆਮ ਕਤਲੇਆਮ ਕੀਤਾ ਜਾ ਰਿਹਾ ਸੀਗਾ, ਵੀ ਆਪਣੇ ਉਸ ਟਾਈਮ ਦੇ ਉੱਤੇ ਫੀਤੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਕੁਛ ਕੁ ਜਿਹੜੇ ਪੁਲਿਸ ਵਾਲੇ ਇੱਦਾਂ ਦੇ ਵੀ ਸੀਗੇ ਜਿਹੜਾ ਫੀਤੀਆਂ ਲਵਾਉਣ ਦੇ ਲਈ ਧੱਕਾ ਜਿਹੜਾ ਉਹਨਾਂ ਨੇ ਇੰਨਾ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ। ਹੁਣ ਆਜ਼ਾਦੀ ਦੀ ਗੱਲ ਆ, ਉਦਾਹਰਨ ਆ ਸਾਹਮਣੇ ਆ ਬਿਲਕਿਸ ਬਾਨੋ ਦੇ ਜਿਹੜੇ ਸਮੂਹਿਕ ਬਲਾਤਕਾਰ ਦੇ ਕੇਸ ਦੇ ਵਿੱਚ 11-12 ਜਾਣੇ ਜਿਹੜੇ ਸੀਗੇ, ਉਹਨਾਂ ਨੂੰ ਗੁਜਰਾਤ ਨੇ ਆਪਣੇ ਇੱਕ ਕਾਨੂੰਨ ਦੇ ਤਹਿਤ ਉਹਨਾਂ ਨੂੰ ਹੁਣ ਤੋੜ ਦਿੱਤਾ, ਬਰੀ ਕਰ ਦਿੱਤਾ। ਤੇ ਇੱਥੇ ਜਿਹੜੇ ਸਿੱਖ ਆ, ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਸਜ਼ਾ ਭੋਗ ਲਈ, ਉਤੋਂ ਲਾਦਾ ਡਬਲ ਵੀ ਕਈਆਂ ਨੇ ਭੋਗ ਲਈ ਆ, ਉਹਨਾਂ ਨੂੰ ਬਾਹਰ ਜਾਣ ਤੱਕ ਦਾ ਮੌਕਾ ਨਹੀਂ। ਸੋ ਤੁਸੀਂ ਦੇਖੋ ਵੀ ਇੱਦਾਂ ਦੇ ਜਦੋਂ ਚੀਜ਼ਾਂ ਸਾਹਮਣੇ ਆਉਂਦੀਆਂ ਆ ਤਾਂ ਉਹ ਤੁਹਾਨੂੰ ਉਹ ਦਿਖਾਉਂਦੇ ਨੇ, ਉਹ ਜਤਾਉਂਦੇ ਨੇ ਤੁਹਾਨੂੰ ਵੀ ਤੁਸੀਂ ਭਾਈ ਇੱਥੇ ਦੂਜੇ ਦਰਜੇ ਦੇ ਹੀ ਨਾਗਰਿਕ ਜਿਹੜੇ ਉਹ ਹੈਗੇ ਆ। ਹੁਣ ਸੇਮ ਥਿੰਗ ਜਿਹੜੀ ਆ ਉਦੋਂ ਦਲਿਤਾਂ ਨੇ ਵੀ ਇਹ ਸੋਚਿਆ ਸੀਗਾ ਪ੍ਰਵੀਨ, ਵੀ ਜਿਹੜੇ ਪਿਛੜੀ ਜਾਤੀਆਂ ਵਾਲੇ ਉਹਨਾਂ ਨੇ ਇਹ ਸੋਚਿਆ ਸੀਗਾ ਵੀ ਇੱਦਾਂ ਸਾਨੂੰ ਆਜ਼ਾਦੀ ਮਿਲ ਕੇ ਤੇ ਇੱਥੇ ਭਾਰਤ ਵਿੱਚ ਬੜਾ ਕੁਛ ਸਾਡੇ ਲਈ ਬੈਟਰ ਹੋਣਾ। ਆਜ਼ਾਦੀ ਦੇ ਦਿਨਾਂ ਦੀ ਗੱਲ ਆ, ਪਾਣੀ ਪੀਣ ਦੇ ਕਰਕੇ ਇੱਕ ਛੋਟੀ ਉਮਰ ਦੇ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰਤਾ। ਰਾਜਸਥਾਨ ਦੀ ਜਿਹੜੀ ਉਹ ਗੱਲ ਆ, ਆਪਾਂ ਕਿੰਨੀ ਵਾਰੀ ਇਹ ਗੱਲ ਖੁਦ ਸੁਣਦੇ ਆ, ਕਿੰਨੀ ਵਾਰੀ ਇਹ ਖਬਰਾਂ ਜਿਹੜੀਆਂ ਆਈਆਂ ਸ਼ਮਸ਼ਾਨ ਘਾਟ ਦੇ ਵਿੱਚ ਇਹ ਪਿਛੜੇ ਵਰਗ ਦੇ ਲੋਕਾਂ ਨੂੰ ਸੰਸਕਾਰ ਕਰਨ ਦਾ ਜਿਹੜਾ ਆ ਉਹ ਨਹੀਂ ਹੈਗਾ, ਨਹੀਂ ਜੀ, ਉਹ ਵੱਖੋ ਵੱਖਰੇ ਆ। ਸੋ ਤੁਸੀਂ ਆਪ ਇਹ ਹਿਸਾਬ ਜਿਹੜਾ ਉਹ ਲਾ ਲਓ ਵੀ ਇਹ ਆਜ਼ਾਦੀ ਨੇ ਅਸਲ ਦੇ ਵਿੱਚ ਖੱਟਿਆ ਕਿ ਹਾਂ ਜਿਨ੍ਹਾਂ ਨੂੰ ਤਾਂ ਚੌਧਰੀ ਜਿਹੜੇ ਬਣੇ ਨੇ, ਜਿਹੜੇ ਤਾਂ ਸੱਤਾ 'ਚ ਨੇ, ਜਿਹੜੇ ਤਾਂ ਜਿਨ੍ਹਾਂ ਦਾ ਵਧੀਆ ਬਿਜ਼ਨਸ ਜਿਹੜੇ ਉਹ ਚਲਾਏ ਆ ਜਿਨ੍ਹਾਂ ਨੇ, ਉਨੀ ਦੇਰ ਤੱਕ ਤਾਂ ਉਹ ਵੀ ਜਿਹੜੇ ਉਹ ਠੀਕ ਆ, ਉਹ ਬੜੇ ਵਧੀਆ ਆ, ਬੜੇ ਖੁਸ਼ ਨੇ ਇਸ ਹਿਸਾਬ ਦੇ ਨਾਲ। ਪਰ ਇਵੈਂਚੁਅਲੀ ਕੀ ਹੋ ਰਿਹਾ ਹੈ ਇਹ ਸਾਰਾ ਕੁਛ ਇਸ ਟਾਈਮ ਆਪਣੇ ਸਾਹਮਣੇ ਆ। ਜੀ ਤੁਸੀਂ ਹੋਰ ਦੇਖੋ ਵੀ ਪੰਜਾਬ ਦੇ ਜਿੰਨੇ ਵੀ ਸਿਆਸਤਦਾਨ ਆ ਉਹਨਾਂ ਦੇ ਵਿੱਚ ਹੋੜ ਮੱਚੀ ਪਈ ਹੈ ਵੀ ਅਸੀਂ ਆਪਣੇ ਆਪ ਨੂੰ ਵੱਡਾ ਰਾਸ਼ਟਰਵਾਦੀ ਸਾਬਤ ਕਰਨਾ ਹੈ। ਉਹ ਤਿਰੰਗੇ ਲੈ ਕੇ ਸੜਕਾਂ ਤੇ ਹੋਰ ਕਿਤੇ ਲਾ ਰਹੇ ਨੇ। ਪਰ ਇਸੇ ਦਰਮਿਆਨ ਇੱਕ ਦੋ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਵੀ ਇਹ ਖਬਰਾਂ ਆਈਆਂ ਨੇ ਕਿ ਉਹਨਾਂ ਦੇ ਵਿੱਚ ਤਿਰੰਗੇ ਜਿਹੜੇ ਲਹਿਰਾਏ ਗਏ ਆ। ਮੱਧ ਪ੍ਰਦੇਸ਼ ਦੀ ਇੱਕ ਘਟਨਾ ਦਾ ਜ਼ਿਕਰ ਆਉਂਦਾ ਜਾਂ ਪੰਜਾਬ ਦੇ ਵਿੱਚ ਜਿਹੜਾ ਉਹ ਜ਼ਿਕਰ ਆਉਂਦਾ, ਤਾਂ ਇਹ ਗਲਤ ਗੱਲ ਹੈ, ਗਲਤ ਪਿਰਤ ਹੈ। ਪੰਜਾਬੀਆਂ ਨੂੰ ਥੋੜ੍ਹਾ ਪ੍ਰੂਵ ਕਰਨ ਦੀ ਲੋੜ ਹੈ ਕਿ ਅਸੀਂ ਕਿੱਡੇ ਕੁ ਰਾਸ਼ਟਰਵਾਦੀ ਹਾਂ। ਜੇਕਰ ਪੰਜਾਬੀਆਂ ਨੇ ਇਹ ਚੀਜ਼ਾਂ ਸਾਬਤ ਕਰਨੀਆਂ ਹੋਣ ਤੇ ਫਿਰ ਮੇਰਾ ਖਿਆਲ ਹੈ ਕਿ ਫਿਰ ਪੰਜਾਬੀਆਂ ਨੂੰ ਜਿਹੜਾ ਵਾ ਉਹ ਆਪਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਨ ਵੇਲੇ ਵੀ ਸੋਚਣਾ ਚਾਹੀਦਾ ਜੇ ਉਹਨਾਂ ਨੂੰ ਪ੍ਰੂਵ ਕਰਨਾ ਪਵੇ। ਜੀ ਟੇਕਨ ਫॉर ਗ੍ਰਾਂਟਡ ਨਹੀਂ ਹੁੰਦੀਆਂ ਜਿਹੜੀਆਂ ਕਈ ਚੀਜ਼ਾਂ, ਵੀ ਇੱਥੇ ਇਹਨਾਂ ਨੇ ਕਿਹੜਾ ਕੁਛ ਜਿਹੜਾ ਇਹ ਆ ਏਦਾਂ, ਇਹਨਾਂ ਨੂੰ ਕੀ ਆ, ਇਹ ਕਿਹੜਾ ਬਹੁਤੇ ਹੈਗੇ ਆ ਜਾਂ ਕਿੱਦਾਂ ਆ ਕਿਵੇਂ ਆ, ਹਨਾ। ਸੋ ਉਹ ਚੀਜ਼ ਆ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਪੰਜਾਬੀ ਆ, ਸਿੱਖ ਆ ਖਾਸ ਕਰਕੇ, ਉਹਨਾਂ ਨੂੰ ਬਹੁਤ ਜ਼ਿਆਦਾ ਉਜਾੜੇ ਦਾ ਤੇ ਇੱਦਾਂ ਦੇ ਜਿਹੜੇ ਸਮੀਕਰਨਾਂ ਦਾ ਸਾਹਮਣਾ ਕਰਨਾ ਪਿਆ ਹੈ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਆਪਣਾ ਤੁਹਾਨੂੰ ਤੇ ਪ੍ਰਵੀਨ ਭਾਈ ਨੂੰ ਸਤਿ ਸ਼੍ਰੀ ਅਕਾਲ। ਤੇ ਆਜ਼ਾਦੀ ਦਿਵਸ ਦੇ ਉੱਪਰ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ 75 ਸਾਲ ਹੋ ਗਏ ਜੀ, ਤੀਜੀ ਜਨਰੇਸ਼ਨ ਚੱਲਣ ਦੀ 47 ਤੋਂ ਬਾਅਦ।
ਤੇ ਜੋ ਤੀਜੀ ਜਨਰੇਸ਼ਨ ਆ ਜਾਂਦੀ ਹੁੰਦੀ ਹੈ ਤੇ ਉਹਦੇ ਉੱਤੇ ਕੋਈ ਨਾ ਕੋਈ ਫਰਕ ਪੈ ਜਾਂਦਾ, ਕਿਉਂਕਿ ਲਿਟਰੇਚਰ ਉਹ ਉਹੀ ਪੜ੍ਹਦੇ ਆ। ਤੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਜਿਹੜੀ ਸੰਸਥਾਵਾਂ ਨੇ, ਜਿੰਨੀ ਮਰਜ਼ੀ ਮਤਲਬ SGPC ਇੱਕ ਸਾਡੇ ਕੋਲ ਸਮੂਹ ਤੇ ਰਟੀ ਹੋਈ ਹੈ ਤਾਂ ਕਰਕੇ, ਪਰ ਉਹਨਾਂ ਨੇ ਦਇਆਨੰਦ ਸਰਸਵਤੀ ਦੇ ਨਾਂ ਤੇ ਵਿਦਿਆ ਮੰਦਿਰ ਬਣਾਏ ਹੋਏ, ਆਰਯ ਸਮਾਜ ਨੇ ਆਪਣੇ ਆਰਯ ਕਾਲਜ ਬਣਾਏ ਹੋਏ ਆ। ਜੀ ਜੀ ਜੀ। ਸੋ ਇਹਦੇ ਵਿੱਚ ਆਪਾਂ ਇਸ ਚੀਜ਼ ਦਾ ਮੰਥਨ ਕਰਨ ਦੀ ਲੋੜ ਹੈ ਕਿ ਸਾਡੇ ਵਿੱਚੋਂ ਨਿਸ਼ਾਨ ਸਾਹਿਬ ਦੇ ਪ੍ਰਤੀ ਜਿਹੜੀ ਪ੍ਰਭੁਤਾ ਹੈਗੀ, ਸਾਡੀ ਜਿਹੜੀ ਇੱਕ ਸਾਡੀ ਹੋਣ ਦੀ ਇੱਕ ਨਿਸ਼ਾਨੀ ਦੀ ਆਇਡੈਂਟੀਟੀ ਹੈ, ਉਹਦੇ ਤੇ ਸਾਨੂੰ ਸਟਰਗਲ ਕਿਉਂ ਕਰਨੀ ਪੈਂਦੀ। ਇਹਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਜਾਂ ਨਾ ਇਸ ਚੀਜ਼ ਦਾ ਮੰਥਨ ਕਰਨ ਦੀ ਲੋੜ ਹੈ। ਇੰਡੀਅਨ ਸਟੇਟ ਦਾ ਜਿਹੜਾ ਇਹ ਉਪਰਾਲਾ ਸੀਗਾ, ਇੰਡੀਅਨ ਸਟੇਟ ਤੇ ਨਹੀਂ ਕਹਿ ਸਕਦਾ, ਇੱਕ ਵਿਸ਼ੇਸ਼ ਦਰਜੇ ਦਾ RSS ਦਾ ਜਿਹੜਾ ਇੱਕ ਉਪਰਾਲਾ ਸੀਗਾ, ਉਹਦੇ ਵਿੱਚੋਂ ਕਿਤੇ ਨਾ ਕਿਤੇ ਕਾਮਯਾਬ ਹੋ ਚੁੱਕੀ ਹੈ, ਜਿਹਦੇ ਵਿੱਚ ਸਾਡੇ ਸਿੱਖ ਭਰਾ ਹੀ ਸਾਡੇ ਸਾਹਮਣੇ ਤਿਰੰਗੇ ਦੀ ਦਸਤਾਰ ਬੰਨ ਕੇ, ਤਿਰੰਗੇ ਦਾ ਝੰਡਾ ਲੈ ਕੇ ਨਿਸ਼ਾਨ ਸਾਹਿਬ ਦੇ ਬਰਾਬਰ ਆ ਕੇ ਖੜ ਜਾਂਦੇ ਆ ਕਿ ਨਹੀਂ ਯਾਰ ਤੁਸੀਂ ਗਲਤ ਹੋ। ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਕਾਲ ਬੁੰਗੇ ਦੇ ਸਾਹਮਣੇ ਜਿਹੜੇ ਦੋ ਨਿਸ਼ਾਨ ਸਾਹਿਬ, ਇੱਕ ਧਰਮ ਦਾ ਹੈ, ਇੱਕ ਰਾਜਨੀਤੀ ਦਾ। ਜਿਹੜਾ ਧਰਮ ਦਾ ਉਹ 1.25 ਫੁੱਟ ਉੱਚਾ ਹੈ, ਉਹਦਾ ਮਤਲਬ ਇਹ ਹੈ ਕਿ ਰਾਜਨੀਤੀ ਧਰਮ ਦੇ ਹੇਠ ਰਹਿਣੀ ਚਾਹੀਦੀ ਆ। ਤੇ ਆਪਾਂ ਕਿਤੇ ਨਾ ਕਿਤੇ ਆਪਣਾ ਫੇਲੀਅਰ ਵੀ ਸਾਨੂੰ ਐਕਸੈਪਟ ਕਰਨਾ ਪੈਣਾ ਹੈ ਕਿ ਜਿੰਨੇ ਗੁਰਦੁਆਰੇ ਆ, ਜਿੰਨੀ ਸੰਸਥਾਵਾਂ ਹੈਗੀ ਜਿਹੜੇ ਸਾਡੇ ਨਾਲ ਮਤਲਬ ਵਿਚਰਦੇ ਆ, ਜਿਨ੍ਹਾਂ ਦੇ ਕੰਮ ਸੀਗਾ, ਇੰਸਟੀਟਿਊਸ਼ਨ ਦਾ ਕੰਮ ਸੀਗਾ, ਉਹਦੇ ਵਿੱਚ ਕਿਤੇ ਨਾ ਕਿਤੇ ਗਿਰਾਵਟ ਆਈ, ਕਿਤੇ ਨਾ ਕਿਤੇ ਫੇਲੀਅਰ ਆਇਆ ਕਿ ਅਸੀਂ 75 ਈਅਰ ਦੇ ਵਿੱਚ ਹੀ ਆਪਾਂ ਇੰਨੇ ਜ਼ਿਆਦਾ ਥੱਲੇ ਨਿੱਗਰ ਪੱਦ ਤੇ ਆ ਗਏ ਆ ਕਿ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਸਲੂਟ ਕਿਹਨੂੰ ਕਰੀਏ। ਸਹੀ ਹੈ, ਸਲੂਟ ਕਿਹਨੂੰ ਕਰੀਏ। ਤੇ ਸਭ ਤੋਂ ਵੱਡੀ ਗੱਲ ਹੈ ਸਿਧਾਂਤਾਂ ਕਿ ਜਿਹੜੀ ਤੋਂ ਹੁਣੇ ਹੋ ਗਏ, ਹੁਣ ਵਾਂਝੇ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਹਾਂਜੀ, ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਭੁੱਲ ਗਿਆ ਨਾ, ਜਦੋਂ ਆਖਿਆ ਕਿ ਤੁਹਾਡਾ ਰਾਜ ਖੁੱਸ ਗਿਆ, ਕਹਿੰਦਾ ਗੱਲ ਹੀ ਕੋਈ ਨਹੀਂ, ਹੁਣੇ ਬਣਾ ਦਿੰਦੇ ਆ, ਜੱਜੀਆ ਲੈ ਲੈਂਦੇ ਆ। ਪਤਾ ਸੀਗਾ ਸਾਹਮਣੇ ਮੌਤ ਖਲੋਤੀ ਹੈ, ਪਰ ਉਹਨਾਂ ਨੇ ਕਹਿੰਦੇ ਰਾਜ ਸਾਡਾ ਕਿਆ ਵਜ੍ਹਾ ਦਿਖਾਉਣ ਦੇ ਲਈ ਵੀ ਸਿੱਖ ਅਜੇ ਮੁੱਕੇ ਨਹੀਂ। ਬਿਲਕੁਲ ਜੀ, ਜਿਹੜਾ ਲਾਲ ਕਿਲੇ ਤੋਂ ਚੜਿਆ ਸੀਗਾ, ਇੱਕ ਡੈਮੋਨਸਟ੍ਰੇਸ਼ਨ ਸੀਗਾ, ਤੁਸੀਂ ਆਪਣਾ ਪ੍ਰਗਟਾਵਾ ਕੀਤਾ ਕਿ ਨਹੀਂ ਅਸੀਂ ਹਾਲੇ ਹੋਂਦ 'ਚ ਹੈਗੇ ਆ, ਕਿਤੇ ਗਏ ਨਹੀਂ। ਉਹ ਸੰਦੀਪ ਸਿੰਘ ਸਿੱਧੂ ਦਾ ਜਿਹੜੀ ਕੀਤਾ ਹੈ, ਜੋ ਮਰਜ਼ੀ ਉਹਨੂੰ ਜੋ ਮਰਜ਼ੀ ਕਹਿ ਲਈ ਆਪਾਂ, ਮੈਂ ਤਾਂ ਉਹਨੂੰ ਇੱਕ ਬਾਗੀ ਮੌਜੂਦਾ ਸਮੇਂ ਦਾ ਇੱਕ ਨਾਇਕ ਸਮਝਦਾ, ਜਿਹਦੇ ਵਿੱਚ ਆਪਾਂ ਨੂੰ ਘੋਖ ਕਰਨ ਦੀ ਲੋੜ ਹੈ ਉਹਦੇ ਤੇ ਬਹੁਤ ਜ਼ਿਆਦਾ, ਮੁੰਡੇ ਤੇ। ਏਦਾਂ ਦਾ ਬੰਦਾ ਇਸ ਪਾਸੇ ਕਿੱਦਾਂ ਤੁਰ ਪਿਆ, ਉਹਨੇ ਕਿਹੜਾ ਇਹੋ ਜਿਹਾ ਲਿਟਰੇਚਰ ਪੜ੍ਹ ਲਿਆ। ਜੀ ਜੀ, ਇਹਦੇ ਤੇ ਵੀ ਇਹਦੇ ਤੇ ਇੱਕ ਸੋਚ ਕਰਨੀ ਹੈ। ਨਾਲੇ 75 ਸਾਲ ਹੀ ਹੋਏ ਜੀ, ਲੀਕਾਂ ਵੱਧਦੀਆਂ ਘਟਦੀਆਂ ਰਹਿੰਦੀਆਂ ਹੁੰਦੀਆਂ ਮੁਲਕਾਂ ਦੀਆਂ। ਜਿਹੜੀ ਰਿਲੀਜੀਅਸ ਇੱਕ ਆਈਡੀਓਲੋਜੀ ਹੁੰਦੀ ਹੈ, ਉਹ ਕਿਤੇ ਕਿਸੇ ਰਹਿਬਰ ਦੇ ਥਰੂ ਚੱਲਦੀ ਹੁੰਦੀ ਆ। ਤੇ ਆਪਾਂ ਨੂੰ ਘੋਖ ਕਰਨ ਦੀ ਲੋੜ ਹੈ ਕਿ ਆਪਾਂ ਇੰਨੇ ਨੀਵੇਂ ਪੱਧਰ ਤੇ ਕਿੱਥੇ ਆ ਕੇ ਖੜ ਗਏ, ਕਿੱਥੇ ਸਾਡੇ ਇੰਸਟੀਟਿਊਸ਼ਨ ਫੇਲ ਕੀਤਾ ਸਾਨੂੰ। ਇਹਨੇ ਕਹਿਣਾ ਸੀ ਜੀ। ਜੀ ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਅਮਰਜੀਤ ਜੀ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਗਟ ਸਿੰਘ ਜੀ। ਹਾਂਜੀ, ਪੰਜਾਬੀ ਰੇਡੀਓ ਸੁਣਨ ਵਾਲਿਆਂ ਤੇ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡਾ, ਜਿਹੜੇ ਤੁਸੀਂ ਇਹੋ ਜਿਹੇ ਇਤਿਹਾਸ ਤੇ ਚਾਨਣਾ ਪਾਉਂਦੇ ਰਹਿੰਦੇ, ਲੋਕਾਂ ਨੂੰ ਜਾਣੂ ਕਰਾਉਂਦੇ ਰਹਿੰਦੇ, ਪੰਜਾਬ ਨਾਲ ਜੋੜੀ ਰੱਖਦੇ ਜੀ। ਤੇ ਜਿਹੜੇ 10 ਲੱਖ ਬੀਬੀਆਂ ਭੈਣਾਂ ਦੀ ਵਿੱਚ ਬੇਇੱਜ਼ਤੀ, ਬਲਾਤਕਾਰ, ਵੱਢ ਫੱਟ ਹੋਈ, ਆਪਣੇ ਹੱਥੀਂ ਲੋਕਾਂ ਨੇ ਆਪਣੀਆਂ ਧੀਆਂ ਭੈਣਾਂ ਘਰ ਦੀਆਂ ਵੱਢ ਹੱਟੀਆਂ, ਕੁਝ ਬਰਬਾਦੀ ਇੰਨੀ ਹੋਈ, 10 ਲੱਖ ਦੇ ਕਰੀਬ ਬੰਦਾ ਮਾਰਿਆ ਗਿਆ, ਕਿੰਨੇ ਉੱਜੜ ਪੁੱਜੜ ਗਏ ਤੁਸੀਂ ਦੱਸਿਆ। ਤੇ ਆਜ਼ਾਦੀ ਵਾਸਤੇ ਜਿਹੜੇ ਜੂਝੇ ਆ, ਜੂਝਦੇ ਰਹੇ। 213 ਦੇ ਕਰੀਬ ਪੰਜਾਬੀ ਜਿਹੜੇ ਗੋਲੀਆਂ ਨਾਲ ਜਾਂ ਫਾਇਰ ਲਾ ਕੇ ਮਾਰੇ ਗਏ। 623 ਜਿਹੜੇ ਕਾਲੇ ਪਾਣੀਆਂ ਨੂੰ ਚਲੇ ਗਏ। ਤੇ 53-12 ਦਿਨ ਵੱਧ ਘੱਟ ਕੈਦ ਕੱਟਦੇ ਰਹੇ, ਪਰ ਮੁੱਲ ਕੋਈ ਨਹੀਂ ਪਿਆ ਐਂਡ ਤੇ ਆਣ ਕੇ। ਤੇ ਦੁੱਖ ਉਦੋਂ ਹੁੰਦਾ ਜਦੋਂ ਕਈ ਤਾਂ ਕਹਾਣੀਆਂ ਸੁਣਾ ਕੇ ਜਾਂਦੇ ਆ, ਮਾੜੀ ਜਿਹੀ ਚੀਜ਼ ਨੂੰ ਖੂਨ ਲਾ ਕੇ ਤੇ ਸ਼ਹੀਦ ਬਣ ਜਾਈਏ। ਸਾਡੇ ਪਰਿਵਾਰਾਂ ਨੇ 2 ਪੀੜ੍ਹੀਆਂ ਗਾਲੀਆਂ ਹੋਈਆਂ ਇਸ ਕੰਮ 'ਚ। ਤੇ ਇੱਕ ਦਿਨ ਘਰੋਂ ਚੱਲ ਜਾਏ ਤੇ ਪਤਾ ਲੱਗਦਾ ਵੀ ਕੈਦ ਕਿਹਨੂੰ ਕਹਿੰਦੇ ਆ। ਪਰ ਦੁੱਖ ਉਦੋਂ ਹੁੰਦਾ ਜਦੋਂ ਹੁਣ ਤੁਸੀਂ ਵੇਖੋ, ਅੱਜ ਜਿਹੜਾ ਅਸੀਂ ਅੱਖੀਂ ਵੇਖਿਆ ਸਾਰਾ ਇਤਿਹਾਸ, ਕਿੰਨਾ ਕੁ ਸਹੀ ਬੋਲਦੇ ਜਾਂ ਲਿਖਿਆ ਗਿਆ, ਜਾਂ ਅੱਜ ਦੇ ਲੀਡਰ ਕਿੰਨੇ ਕੁ ਉਹਨੂੰ ਉਹਦੇ ਤੇ ਖਰਾ ਉਤਰਿਆ। 1997 'ਚ ਕਾਂਗਰਸ ਤੋਂ ਪਿੱਟ ਕੇ ਮਰ ਗਏ, ਮੁਕਾਬਲਿਆਂ 'ਚ ਮੁੰਡੇ ਮਰਦੇ ਗਏ, ਇੰਨੇ ਚਾਅ ਬਾਦਲ ਗਰੁੱਪ ਨੂੰ ਲਿਆਂਦਾ। ਇਹਨਾਂ ਆਪਣੇ ਨਿਆਣਿਆਂ ਨੂੰ ਅੱਗੇ ਲਿਆਉਣ ਲਈ, ਮੰਤਰੀ ਬਣਾਉਣ ਲਈ, ਲੁੱਟਣ ਪੁੱਟਣ ਲਈ ਗਾੜੀ ਲਾਉਂਦੇ, ਫਿਰ ਵੀ 3 ਵਾਰ ਫਿਰ ਮੁੱਖ ਮੰਤਰੀ ਬਣਾਤਾ। ਤੁਸੀਂ ਦੱਸੋ ਆ ਕਿੱਥੋਂ ਰੱਖੋਗੇ? ਕਾਂਗਰਸ ਤੋਂ ਜਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ? ਸਹੀ ਹੈ। ਤੇ ਵਾਹਿਗੁਰੂ ਕਿਰਪਾ ਕਰੇ, ਜਿਹੜੇ ਸ਼ਹੀਦ ਹੋ ਗਏ, ਜਿਹੜੇ ਕਾਲੀਆਂ ਪਣੇ ਜਿਹੜੇ ਉਹਨਾਂ ਦੇ ਪਰਿਵਾਰ ਅਜੇ ਵੀ ਜਿੰਦੇ ਜਾਗਦੇ ਆ, ਉਹਨਾਂ ਨੂੰ ਵਾਹਿਗੁਰੂ ਸਮੱਤ ਬਖਸ਼ੇ ਕਿ ਕਿਤੇ ਉਹਨਾਂ ਦੀ ਵੀ ਬਾਂਹ ਫੜ ਲੈਣ।
ਥੈਂਕ ਯੂ ਪ੍ਰਗਟ ਜੀ। ਤੇ ਧੰਨਵਾਦ ਤੁਹਾਡਾ ਸਭ ਤੋਂ ਜ਼ਿਆਦਾ, ਜਿਹੜਾ ਤੁਸੀਂ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ। ਥੈਂਕ ਯੂ ਤੁਹਾਡਾ ਜੀ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਪ੍ਰਵੀਨ, ਜਿਹੜੀ ਆਪਾਂ ਚੀਜ਼ ਜਿਹੜੀ ਉਹ ਦੇਖ ਰਹੇ ਹਾਂ ਹੁਣ 75 ਵਰ੍ਹਿਆਂ ਬਾਅਦ, ਇਸ ਟਾਈਮ ਜਿਹੜੀ ਮੈਜੋਰਟੀ ਉੱਥੇ ਕੌਮ ਹੈਗੀ ਆ, ਉਹਨਾਂ ਦੇ ਦੁਆਰਾ ਹਿੰਦੂ ਰਾਸ਼ਟਰ ਦਾ ਜਿਹੜਾ ਡਰਾਫਟ ਪ੍ਰਪੋਜ਼ਲ ਜਿਹੜਾ ਉਹ ਲਿਆਂਦਾ ਗਿਆ, ਆਪਾਂ ਉਹਦੇ ਤੇ ਵੀ ਖਬਰਾਂ ਦੇ ਵਿੱਚ ਚਰਚਾ ਜਿਹੜੀ ਉਹ ਕੀਤੀ ਸੀਗੀ, ਜਿਹਦੇ ਵਿੱਚ ਇਹ ਆ ਵੀ ਮੁਸਲਮਾਨ ਤੇ ਜਿਹੜੇ ਕ੍ਰਿਸਚਨ ਆ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਊਗਾ। ਬਿਲਕੁਲ ਇਦਾਂ ਹੀ ਅੱਜ ਕਈ ਸਿੱਖ ਮੇ ਵੀ ਉਸ ਚੀਜ਼ ਦੇ ਹੱਕ ਦੇ ਵਿੱਚ ਹੋਣ ਵੀ ਨਹੀਂ, ਚਲੋ ਠੀਕ ਆ, ਕੋਈ ਨਹੀਂ, ਆਪਣਾ ਤਾਂ ਹੈਗਾ ਹੀ ਆ, ਹੌਲੀ ਜੀ ਤੁਹਾਡਾ ਵੀ ਖੋਲਣਗੇ ਫਿਰ, ਹਨਾ। ਕੀ ਜਿਹੜਾ ਇਹ ਚੀਜ਼ ਜਿਹੜੀ ਉਹ ਹੋ ਰਹੀ ਆ ਇੰਨੇ ਸਾਲਾਂ 'ਚ, ਇੰਨੀ ਜਲਦੀ ਤੁਸੀਂ ਦੇਖੋ ਵੀ ਆਜ਼ਾਦੀ ਦੇ ਮਹਿਣੇ ਜਿਹੜੇ ਉਹ ਬਦਲ ਰਹੇ ਹੈਗੇ ਆ ਉੱਥੇ। ਸੋ ਪੰਜਾਬ ਨੇ ਤਾਂ ਪਹਿਲਾਂ ਹੀ ਇਸ ਚੀਜ਼ ਦਾ ਭਾਰ, ਇਸ ਚੀਜ਼ ਦਾ ਸੰਤਾਪ ਜਿਹੜਾ ਆ ਆਜ਼ਾਦੀ ਦਾ ਜਿਹੜਾ ਉਹ ਹੰਡਾਇਆ। ਬਿਲਕੁਲ ਜੀ ਬਿਲਕੁਲ। ਔਰ ਇਹੀ ਗੱਲ ਹੈ ਕਿ ਪੰਜਾਬ ਦੇ ਨਾਲ ਵਿਤਕਰੇ, ਇੰਨੀ ਵੱਡੀ ਲੜਾਈ ਲੜਨ ਦੇ ਬਾਵਜੂਦ, ਇੰਨੀਆਂ ਸ਼ਹਾਦਤਾਂ, ਇੰਨੀਆਂ ਕੁਰਬਾਨੀਆਂ, ਇੰਨਾ ਸਰਮਾਇਆ, ਇੰਨਾ ਕੁਝ ਗਵਾਉਣ ਤੋਂ ਬਾਅਦ ਵੀ ਜੇ ਪੰਜਾਬੀ ਵਿਤਕਰੇ ਦਾ ਸ਼ਿਕਾਰ ਹੋਵੇ, ਜੇ ਪੰਜਾਬੀਆਂ ਨੂੰ ਡੈਮਾਂ ਦਾ ਕੰਟਰੋਲ ਨਹੀਂ ਮਿਲਿਆ, ਪੰਜਾਬੀਆਂ ਦੀ ਚੰਡੀਗੜ੍ਹ ਰਾਜਧਾਨੀ ਨਹੀਂ ਮਿਲੀ, ਪੰਜਾਬੀਆਂ ਨੂੰ ਅੱਜ ਪਾਣੀਆਂ ਦੇ ਮਸਲੇ ਤੇ SYL ਦਾ ਮਸਲਾ ਕਿੱਡਾ, ਸੋ ਕਿੰਨੀ ਘੇਰਾਬੰਦੀ ਹੋਈ, ਕਿੰਨੀ ਜੱਦੋਜਹਿਦ ਹੋਈ। ਔਰ ਜਦੋਂ ਅਸੀਂ ਫੈਡਰਲਿਜ਼ਮ ਦੀ ਗੱਲ ਕੀਤੀ, ਜਦੋਂ ਪੰਜਾਬੀਆਂ ਨੇ ਉੱਠ ਕੇ ਫੈਡਰਲਿਜ਼ਮ ਦੀ ਗੱਲ ਕੀਤੀ, ਜਿਹੜੀ ਅੱਜ ਦੀ ਤਾਰੀਖ ਦੇ ਵਿੱਚ ਲੋਕ ਕਰ ਰਹੇ ਆ, ਤਾਂ ਉਹ ਉਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਵੱਖਵਾਦੀ ਆ, ਤੁਸੀਂ ਦੇਸ਼ ਤੋੜਦੇ ਆ। ਅੱਜ ਸਾਰੇ ਭਾਰਤ ਦੀਆਂ ਜਿਹੜੀਆਂ ਸੂਬਾ ਸਰਕਾਰਾਂ, ਉਹਨਾਂ ਦੀ ਚੀਕ ਕਢਾਈ ਪਈ ਹੈ। ਸੋ ਇਸੇ ਫੈਡਰਲਿਜ਼ਮ ਦੀ ਤਾਂ ਗੱਲ ਕਰਦਾ ਸੀ ਉਦੋਂ, ਜੋ ਅਨੰਦਪੁਰ ਸਾਹਿਬ ਦਾ ਮਤਾ ਸੀਗਾ। ਸੋ ਇਹ ਗੱਲ ਮੁੱਕਦੀ ਜਿਹੜੀ ਇੱਥੇ ਹੀ ਲਿਆਉਣੇ ਸੀ, ਜਿਹੜੀ ਵਾਰ-ਵਾਰ, ਕਿ ਤੁਸੀਂ ਇਹ ਚੀਜ਼ਾਂ ਮਹਿਸੂਸ ਕਰਨ ਵਾਲੀਆਂ ਹੁੰਦੀਆਂ ਕਿ ਅਸੀਂ ਆਪਦਾ ਮੁਲਕ ਜਿਹਨੂੰ ਆਜ਼ਾਦ ਕਰਾਇਆ, ਅਸੀਂ ਉਹ ਮੁਲਕ ਜਿਹਦੇ ਲਈ ਲੜੇ, ਜਿਹਦੇ ਲਈ ਪਰਿਵਾਰ ਵਾਰੇ, ਜਿਹਦੇ ਲਈ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਕਾਲੇ ਪੈਣ ਦੀਆਂ ਕੈਦਾਂ ਕੱਟੀਆਂ, ਅੱਜ ਉਹ ਬੰਦੇ ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ ਕਿ ਅਸੀਂ ਰਾਸ਼ਟਰਵਾਦੀ ਹਾਂ। ਤੇ ਜਦ ਕਿ ਜਿਨ੍ਹਾਂ ਦਾ ਆਜ਼ਾਦੀ ਦੇ ਵਿੱਚ ਕੋਈ ਯੋਗਦਾਨ ਹੀ ਹੈ ਨਹੀਂ, ਜਿਨ੍ਹਾਂ ਨੇ ਮਾਫੀਆਂ ਮੰਗੀਆਂ, ਵੀਰ ਸਾਵਰਕਰ, ਜਿਨ੍ਹਾਂ ਦਾ ਅੱਜ ਜਿਨ੍ਹਾਂ ਨੂੰ ਭਾਜਪਾ ਕਹਿੰਦੇ ਕਿ ਸਾਡਾ ਲੀਡਰ ਹੈ, ਜਿਨ੍ਹਾਂ ਨੇ ਨੱਥੂ ਰਾਮ ਗੌਂਡਸੇ ਵਰਗਿਆਂ ਨੇ ਗਾਂਧੀ ਵਰਗਿਆਂ ਨੂੰ ਕਤਲ ਕਰਤਾ, ਉਹ ਭਾਜਪਾ 2 ਅਕਤੂਬਰ ਨੂੰ ਕਹਿ ਦਿੰਦੀ ਨੱਥੂ ਰਾਮ ਗੌਂਡਸੇ ਗਲਤ ਸੀ। ਜਦੋਂ ਫਿਰ ਉਹਨਾਂ ਨੂੰ ਯਾਦ ਆਉਂਦਾ ਵੀ ਉਹ ਤਾਂ RSS ਦਾ ਬੰਦਾ ਸੀ, ਫਿਰ ਕਹਿੰਦੇ ਜੀ ਨਹੀਂ, ਨੱਥੂ ਰਾਮ ਗੌਂਡਸੇ ਸਾਡਾ ਸ਼ਹੀਦ ਹੈ। ਸੋ ਇਹ ਚੀਜ਼ ਆ, ਉਹ ਇੱਕ ਵਿਚਾਰਧਾਰਾ, ਇੱਕ ਆਈਡੀਓਲੋਜੀ ਜਿਹੜੀ ਰਾਜ ਕਰਤਾ, ਉਹ ਦਵੰਦ ਦਾ ਸ਼ਿਕਾਰ ਹੈ। ਇੱਕ ਜਿਨ੍ਹਾਂ ਦਾ ਮਾਣ ਮੱਤਾ ਇਤਿਹਾਸ ਹੈ, ਜਿਨ੍ਹਾਂ ਨੇ ਇੰਨਾ ਕੁਛ ਗਵਾਇਆ, ਜਿਨ੍ਹਾਂ ਨੇ ਇੰਨਾ ਕੁਛ ਕੀਤਾ ਮੁਲਕ ਖਾਤਰ, ਔਰ ਪਹਿਲਾਂ ਹੀ ਨਹੀਂ ਬਾਅਦ ਦੇ ਵਿੱਚ ਵੀ, ਉਹ ਅੱਜ ਆਪਦਾ ਜਿਹੜਾ ਦੇਸ਼ ਨੂੰ ਰਾਸ਼ਟਰ ਭਗਤੀ ਜਾਂ ਰਾਸ਼ਟਰਵਾਦ ਹੈ ਜਿਹੜਾ ਉਹ ਸਾਬਤ ਕਰਨ ਦੇ ਰਾਹ ਤੇ ਤੁਰਿਆ। ਉਹਨਾਂ ਨੂੰ ਸਾਬਤ ਕਰਨ ਦੀ ਲੋੜ ਨਹੀਂ, ਉਹਨਾਂ ਕੋਲੇ ਬਹੁਤ ਹੀਰੋ ਆ, ਉਹਨਾਂ ਕੋਲੇ ਗੁਰੂਆਂ ਦਾ ਕਾਸ਼ ਹੈ, ਉਹਨਾਂ ਦੇ ਕੋਲੇ ਪੀਰ ਪੈਗੰਬਰਾਂ ਦੀ ਇੱਕ ਸੇਧ ਆ, ਗੁਰੂਆਂ ਦੀ ਸੇਧ ਆ। ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਅਸੀਂ ਤਿਰੰਗੇ ਨੂੰ ਪਿਆਰ ਕਰਦੇ ਹਾਂ ਜਾਂ ਨਹੀਂ ਕਰਦੇ। ਅੱਜ ਤਿਰੰਗਾ ਕਿਸੇ ਚੀਜ਼ ਤੋਂ, ਜੇ ਆਪਾਂ ਕਹਿ ਲਈਏ ਨਾ ਕਿ ਇੱਕ ਪਾਸੇ ਸਾਡਾ ਸਿਧਾਂਤ ਆ ਤੇ ਦੂਜੇ ਪਾਸੇ ਤਿਰੰਗਾ, ਸਿਧਾਂਤ ਤੋਂ ਵੱਡਾ ਕੋਈ ਚੀਜ਼ ਨਹੀਂ ਹੈ। ਸਿਧਾਂਤ ਆ ਤੇ ਉਦੋਂ ਬਾਅਦ ਤਿਰੰਗਾ ਹੈ, ਸਾਨੂੰ ਭੁੱਲਣਾ ਨਹੀਂ ਚਾਹੀਦਾ, ਤੇ ਪਰ ਜੇ ਚੇਤਿਆਂ 'ਚ ਰੱਖਣੀ ਚਾਹੀਦੀ ਹੈ ਚੀਜ਼। ਦੇਖੋ, ਤਿਰੰਗਾ ਤਾਂ ਬਾਅਦ ਦੇ ਵਿੱਚ ਆਇਆ, ਇਹ ਜਿਹੜੇ ਗੁਰੂ ਸਾਹਿਬ ਦੇ ਬਾਦਸ਼ਾਹੀ ਵਾਲੇ ਨਿਸ਼ਾਨ ਸਾਹਿਬ ਬਹੁਤ ਚਿਰ ਦੇ, ਸਦੀਆਂ ਤੋਂ, ਜਿਹੜੇ ਉਸ ਤੋਂ ਪਹਿਲੋਂ ਦੇ ਜਿਹੜੇ ਉਹ ਹੋਂਦ ਦੇ ਵਿੱਚ ਜਿਹੜੇ ਉਹ ਰਹੇ ਆ। ਸੋ ਇਹ ਚੀਜ਼ਾਂ ਉਹਨਾਂ ਕਰਕੇ ਦੇਖੋ, ਜੇ ਉਹ ਆਸ਼ਾ ਨਾ ਹੁੰਦਾ ਨਿਸ਼ਾਨ ਸਾਹਿਬ ਵਾਲਾ ਵੀ ਆਪਾਂ ਵੀ ਉਹ ਫਿਰ ਕਿੱਦਾਂ ਜਿਹੜਾ ਉਹ ਮਿਲਦਾ। ਹੁਣ ਬਹੁਤ ਸਾਰੇ, ਜਿੱਦਾਂ ਆਪਾਂ ਪਹਿਲੋਂ ਵੀ ਗੱਲ ਕੀਤੀ, ਵੀ ਬਹੁਤ ਸਾਰੇ ਅਜਿਹੇ ਇਲਾਕੇ ਨੇ ਭਾਰਤ ਵਿੱਚ ਜਿਹੜੇ ਇਸ ਟਾਈਮ ਉੱਥੇ ਸੋ ਕਾਲਡ ਆਜ਼ਾਦੀ ਦਾ ਆਨੰਦ ਮਾਣ ਰਹੇ ਆ, ਪਰ ਉਹਨਾਂ ਨੇ ਆਜ਼ਾਦੀ ਦੇ ਲਈ, ਚਲੋ ਕਿਸੇ ਨੇ ਜਿੱਦਾਂ ਵੀ ਕੀਤਾ ਹੈ, ਪਰ ਕਈ ਇਦਾਂ ਦੇ ਵੀ ਆ ਜਿਨ੍ਹਾਂ ਨੇ ਕੁਛ ਨਹੀਂ ਕੀਤਾ। ਨਹੀਂ ਬਿਲਕੁਲ ਹੈਗੇ ਨੇ ਨਾ ਇਦਾਂ ਦੇ, ਉਹਨਾਂ ਨੇ ਕੁਛ ਨਹੀਂ ਕੀਤਾ। ਸੋ ਇਹ ਉਹ ਵੀ ਦੇਖਦੇ ਆ ਨਾ ਪ੍ਰਵੀਨ, ਜਿਨ੍ਹਾਂ ਨੇ ਪਹਿਲਾਂ ਕੁਛ ਨਹੀਂ ਕੀਤਾ ਉਹਨਾਂ ਨੇ ਗਾਂ ਵੀ ਕੁਛ ਨਹੀਂ ਕਰਨਾ ਜੀ। ਤੇ ਉਹਨਾਂ ਨੂੰ ਪਤਾ ਵੀ ਜਿਨ੍ਹਾਂ ਦੇ ਖੂਨ ਦੇ ਵਿੱਚ ਇਹ ਹੈਗਾ ਹੀ ਆ, ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਜੰਜਾਲ ਜਿਹੜਾ ਉਹ ਪਾਇਆ ਜਾਵੇ। ਸੋ ਇੱਕ ਟਾਈਮ ਦੇ ਉੱਤੇ ਖਾਲਸਾਈ ਰਾਜ, ਆਜ਼ਾਦ ਮੁਲਕ, ਉਸ ਤੋਂ ਬਾਅਦ 'ਚ ਗੁਲਾਮੀ ਦੇ ਵਿੱਚ ਏਦਾਂ ਵੀ ਜਿਹੜੀ ਤੁਹਾਡੀ ਮਾਨਸਿਕ ਆਜ਼ਾਦੀ ਆ ਉਹ ਵੀ ਉਹਨਾਂ ਨੇ ਗੁਲਾਮ ਕਰ ਦਿੱਤੀ। ਉਹਨਾਂ ਨੇ ਮਾਨਸਿਕ ਤੌਰ ਦੇ ਉੱਤੇ ਵੀ ਤੁਹਾਨੂੰ ਜਿਹੜਾ ਉਹ ਨਾਲ ਦੇ ਨਾਲ ਗੁਲਾਮ ਕੀਤਾ ਹੋਇਆ। ਉਹਦੇ ਵਿੱਚ ਕਾਰਨ ਉਹੀ, ਜਿੱਦਾਂ ਪਹਿਲੋਂ ਗੱਲ ਕਰਦੇ ਸੀ ਇੱਕ ਕਾਲਰ, ਵੀ ਲਿਟਰੇਚਰ ਇੱਦਾਂ ਦਾ, ਤੁਹਾਡੇ 'ਚ ਕਲਚਰ ਇੱਦਾਂ ਦਾ, ਉਹ ਸਾਰੀਆਂ ਚੀਜ਼ਾਂ ਇਸ ਹਿਸਾਬ ਦੇ ਨਾਲ ਹੌਲੀ ਹੌਲੀ ਇੰਟਰੋਡਿਊਸ ਕੀਤੀਆਂ ਵਾੜੀਆਂ ਵੀ ਤੁਸੀਂ ਆਪਣੇ ਉਸ ਜਜ਼ਬੇ ਦੇ ਨਾਲ, ਆਪਣੇ ਉਸ ਸਿਧਾਂਤ ਤੋਂ ਜਿਹੜੇ ਉਹ ਪਰੇ ਹੋ ਜਾਓ,
ਉਹ ਉਸ ਤੋਂ ਜਿਹੜਾ ਉਹ ਬਾਗੀ ਜਿਹੜਾ ਇੱਕ ਸਾਹਿਬ ਬਾਗੀ ਨਹੀਂ, ਉਹ ਬਿਲਕੁਲ ਉਸ ਤੋਂ ਮੁਨਕਰ ਜਿਹੜੇ ਉਹ ਉਹਨਾਂ ਨੇ ਕਰਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ, ਉਸ ਤੋਂ ਵਾਂਝੇ ਜਿਹੜੇ ਉਹਨਾਂ ਨੇ ਤੁਹਾਨੂੰ ਸਿਧਾਂਤਾਂ ਤੋਂ ਕਰਨ ਵੱਲ ਨੂੰ ਆ, ਪਰ ਆਪਾਂ ਨੂੰ ਆਪਣੇ ਸਿਧਾਂਤਾਂ ਨਾਲ ਜੁੜਨ ਦੀ ਬਕਾਇਦਾ ਜ਼ਰੂਰਤ ਹੈਗੀ ਆ। ਜੀ ਬਿਲਕੁਲ, ਸਾਨੂੰ ਸਮਝਣ ਦੀ ਲੋੜ ਆ ਰਾਜ ਜੀ ਕਿ ਜਿਹੜਾ 1849 ਦੇ ਵਿੱਚ ਸਾਡਾ ਰਾਜ ਜਿਹੜਾ ਉਹ ਖੁੱਸਦਾ ਸਾਡੇ ਤੋਂ ਜਾਂਦਾ ਹੈ, ਤੇ ਅਸੀਂ ਇੱਕ ਸਦੀ ਵੀ ਦੇਸ਼ ਨੂੰ ਗੁਲਾਮ ਨਹੀਂ ਰਹਿਣ ਦਿੱਤਾ। ਇੰਨੀਆਂ ਕੁਰਬਾਨੀਆਂ ਐਡੀ ਤੇਜ਼ੀ ਦੇ ਨਾਲ ਲੜੇ 1849 ਤੋਂ ਲੈ ਕੇ 1947 ਤੱਕ, ਪਰ ਉੱਥੇ ਇੱਕ ਸਦੀ ਵੀ ਸਾਨੂੰ ਨਹੀਂ ਹੋਇਆ ਤੇ ਸਾਨੂੰ ਆਹ ਕੁਛ ਕਰਨਾ ਪੈ ਰਿਹਾ। ਮਤਲਬ 10 ਸਾਲ ਵੀ ਨਹੀਂ ਹੋਏ ਸੀ ਆਜ਼ਾਦੀ ਤੋਂ ਬਾਅਦ। 55 ਦੇ ਵਿੱਚ ਤੁਸੀਂ ਦੇਖ ਲਓ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਫੌਜ ਆ ਗਈ ਸੀ। ਸੋ ਉਸ ਤੋਂ ਬਾਅਦ ਪਾਣੀਆਂ ਦਾ ਕੰਟਰੋਲ ਨਹੀਂ ਸਾਡੇ ਕੋਲੇ, ਤਾਂ ਡੈਮਾਂ ਦਾ ਕੰਟਰੋਲ ਨਹੀਂ ਸਾਡੇ ਕੋਲੇ, ਸਾਨੂੰ ਸਾਡੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ, ਸਾਡੇ ਤੋਂ 2 ਰਾਜ ਹੋਰ ਬਣਾ ਦਿੱਤੇ ਗਏ, ਸਾਨੂੰ ਜਿਹੜੇ ਸਾਡੇ ਹੋਰ ਮਸਲੇ ਆ ਉਹ ਹੱਲ ਨਹੀਂ। ਰਾਜਧਾਨੀ ਸਾਡੀ ਕੋਲ 22 ਪਿੰਡ ਉਜਾੜ ਲਏ, ਚੰਡੀਗੜ੍ਹ ਵਸਾ ਲਿਆ, ਪਰ ਹਾਲੇ ਉਹਦਾ ਰੌਲਾ। ਹੁਣ ਤਾਂ ਵਿਧਾਨ ਸਭਾ ਦਾ ਇੱਕ ਰੌਲਾ ਹੋਰ ਤਿਆਰ ਹੋ ਗਿਆ, ਸੋ SYL ਦਾ ਰੌਲਾ, ਕਿੰਨੇ ਹੀ ਰੌਲੇ ਨੇ। ਉਸ ਤੋਂ ਬਾਅਦ 78 ਦੇ ਵਿੱਚ ਮੋਰਚਾ ਲੱਗਦਾ, ਧਰਮ ਯੁੱਧ ਮੋਰਚਾ, 84 'ਚ ਫਿਰ ਅਟੈਕ ਹੁੰਦਾ ਹੈ, ਉਸ ਤੋਂ ਬਾਅਦ ਫਿਰ ਕਤਲੇਆਮ, ਕਿੰਨਾ ਕੁਛ ਹੀ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਵਾਪਰ ਗਿਆ। ਔਰ ਅੱਜ ਦੁੱਖ ਦੀ ਗੱਲ ਹੈ ਕਿ ਸਾਡੇ ਕੁਛ ਲੋਕ ਉਹ ਸਾਰਾ ਕੁਛ ਖੁਦ ਹੀ ਕਹਿੰਦੇ ਨੇ, ਉਹ ਤਾਂ ਕਹਿਣਗੇ, ਉਹਨਾਂ ਨੇ ਤਾਂ ਕਹਿਣਾ ਹੀ ਹੈ। ਸਾਡੇ ਕੁਛ ਲੋਕ ਕਹਿ ਰਹੇ ਨੇ ਕਿ ਆਹ ਕਰ ਦਿਓ ਭੁੱਲ ਜਾਓ, ਪਰ ਇਹ ਚੀਜ਼ਾਂ ਭੁੱਲਣ ਵਾਲੀਆਂ ਨਹੀਂ ਹੁੰਦੀਆਂ। ਆਜ਼ਾਦੀ, ਬਰਾਬਰਤਾ, ਨਿਆਂ ਇਹ ਮਹਿਸੂਸ ਕਰਾਉਣ ਦੀਆਂ ਗੱਲਾਂ ਹੁੰਦੀਆਂ, ਦੇਣ ਦੀਆਂ ਨਹੀਂ ਗੱਲਾਂ ਹੁੰਦੀਆਂ। ਨਿਆਂ ਤਾਂ ਮਿਲ ਜਾਂਦਾ। ਜਿਹੜੇ ਆਪਾਂ ਚਰਚੇ ਵੇਣੇ ਅੱਜ ਕੱਲ੍ਹ ਕਿ ਫਲਾਣੇ ਨੂੰ 25 ਸਾਲਾਂ ਬਾਅਦ ਨਿਆਂ ਮਿਲਿਆ, ਕਿਸੇ ਨੂੰ 33 ਸਾਲਾਂ ਬਾਅਦ ਰਿਹਾ ਹੋਇਆ, ਉਹ ਨਿਆਂ ਨਹੀਂ ਹੈ। ਨਿਆਂ ਦੇਣਾ ਇੱਕ ਨਿਆਂ ਨਹੀਂ ਹੁੰਦਾ, ਨਿਆਂ ਮਹਿਸੂਸ ਕਰਾਉਣਾ ਨਿਆਂ ਹੁੰਦਾ, ਆਜ਼ਾਦੀ ਮਹਿਸੂਸ ਕਰਾਉਣੀ ਇੱਕ ਨਿਆਂ ਹੁੰਦਾ। ਸੋ ਇਸ ਕਰਕੇ ਜਦੋਂ ਵੀ 15 ਅਗਸਤ ਦਾ ਮਹੀਨਾ ਆਉਂਦਾ, ਪੰਜਾਬੀਆਂ ਨੂੰ ਚਾਅ ਨਹੀਂ ਚੜ੍ਹਦਾ, ਪੰਜਾਬੀਆਂ ਨੂੰ ਆਜ਼ਾਦੀ ਰਾਸ ਨਹੀਂ ਆਈ। ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਪੰਜਾਬੀਆਂ ਦੀ ਪੱਤ ਵੀ ਲੁੱਟੀ ਗਈ, ਪੰਜਾਬੀਆਂ ਦਾ ਸਰਮਾਇਆ ਵੀ ਲੁੱਟਿਆ ਗਿਆ, ਪੰਜਾਬ ਵੰਡਿਆ ਗਿਆ। ਜੀ, ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਇਸ ਤੋਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ ਤੇ ਸੰਦੀਪ ਸਿੰਘ ਹੁਣੀ ਦੇਸੋਂ ਪ੍ਰਦੇਸ਼। ਉਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਟੌਪਿਕਸ ਦੇ ਉੱਤੇ ਉਹ ਗੱਲਬਾਤ ਕਰਦੇ ਆ। ਸਾਡੀ ਸਾਂਝੀ ਸੱਤ ਪ੍ਰੋਗਰਾਮ ਦੀ ਇੱਥੇ ਜਿਹੜਾ ਜੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।